ਅਸੀਂ ਦੋ ਤਿੰਨ ਗੱਲਾਂ ਜਿਵੇਂ ਅਸੀਂ ਮੈਸੇਜ ਵੀ ਕੀਤਾ ਉਹ ਤੁਹਾਡੇ ਨਾਲ ਸ਼ੇਅਰ ਕਰਨੀ ਆ। ਇੱਕ ਤੇ ਪੰਜਾਬ ਦੀ ਜਿਸ ਤਰ੍ਹਾਂ ਲਾਅ ਐਂਡ ਆਰਡਰ ਦੀ ਆਪਾਂ ਹਾਲਾਤ ਦੇਖ ਰਹੇ ਹਾਂ ਔਰ ਜਿਵੇਂ ਪੁਲਿਸ ਦੀ ਕਾਫੀ ਤਰਸਯੋਗ ਹਾਲਤ ਦਿਖ ਰਹੀ ਹੈ ਸਾਨੂੰ ਸਾਰੇ ਪਾਸੇ। ਪੁਲਿਸ ਨੇ ਕੇਸ ਤੇ ਕੀ ਕਰਨੇ ਆ, ਪੁਲਿਸ ਦੇ ਉੱਪਰ ਹੀ ਪੰਜਾਬ ਦੀ ਪੁਲਿਸ ਤੇ ਕੇਸ ਹੋ ਰਹੇ ਆ। ਇਹ ਇੱਕ ਡਿਸਕਸ ਕਰਨਾ ਥੋੜਾ ਬਹੁਤ ਸ਼ਾਰਟਲੀ। ਉਦੋਂ ਬਾਅਦ ਇੱਕ ਬਹੁਤ ਹੀ ਤਤਪਰਤਾ ਵਾਲੀ ਗੱਲ ਆ ਜਿਹੜੇ ਲਗਾਤਾਰ ਅਸੀਂ ਪੜ੍ਹ ਰਹੇ ਹਾਂ ਕਿ ਧਾਲੀਵਾਲ ਸਾਹਿਬ 50,000 ਏਕੜ ਜ਼ਮੀਨ ਸ਼ਾਮਲਾਟ ਵਾਲੀ ਛਡਾ ਲੈਣੀ ਆ। ਅੱਜ ਆ ਗਿਆ ਕਿ 1,008 ਏਕੜ ਛਡਾ ਵੀ ਲਈ ਆ। ਫਿਰ ਇਹ ਵੀ ਆ ਗਿਆ ਕਿ ਜੇ ਚੁੱਪ ਕਰਕੇ ਆਪਣੇ ਆਪ ਦੇ ਦੋਗੇ ਹੋਰ ਇਸ ਮਹੀਨੇ ਦੇ ਅਖੀਰ ਤੱਕ ਆ ਤੇ ਚੰਗੀ ਗੱਲ ਆ, ਨਹੀਂ ਤੇ ਫਿਰ ਅਸੀਂ ਹੋਰ ਪੇਚ ਕੱਸ ਦਿਆਂਗੇ। ਇਸ ਕਿਸਮ ਦੀਆਂ ਗੱਲਾਂ ਦੇਖਣ ਨੂੰ ਮਿਲ ਰਹੀਆਂ। ਉਹਦੇ ਬਾਰੇ ਵੀ ਕੁਛ ਧਰਾਤਲ ਤੇ ਫੈਕਟ ਇਕੱਠੇ ਇਹਨਾਂ ਕੋਲ ਆਏ ਡਾਕੂਮੈਂਟਸ ਕਿ ਹੋ ਕੀ ਰਿਹਾ ਅਸਲ ਵਿੱਚ। ਇਮਾਨਦਾਰ ਸਰਕਾਰ ਜਿਹੜੀ ਹੋਣ ਵਾਲੀ ਹੈ ਆਪਣੇ ਆਪ ਨੂੰ ਬਿਲਕੁਲ ਕਰਪਸ਼ਨ ਫਰੀ ਸਿਸਟਮ ਸਾਨੂੰ ਦੇਣ ਲਈ ਇੱਕ ਵਚਨਬੱਧ ਆ ਕਿ ਧਰਾਤਲ ਤੇ ਕੀ ਹੋ ਰਿਹਾ ਉਹ ਗੱਲ ਕਰਨਗੇ। ਬਾਰਡਰ ਦੇ ਉੱਤੇ ਆਪਾਂ ਜਾਣਦੇ ਜਿੱਥੋਂ ਇਹ ਪੂਰਾ ਜੀ ਆਏ ਹੈਗੇ ਕਿ ਕਾਫੀ ਜ਼ਮੀਨ ਸਾਡੀ ਜਿਹੜੀ ਹੈ ਮੇਰੇ ਕੋਲ 21,300 ਕਿੱਲਾ ਹਾਂ 21,300 ਕਿੱਲਾ ਜ਼ਮੀਨ ਜਿਹੜੀ ਹੈ ਉਹ ਅਜੇ ਵੀ ਬਾਰਡਰ ਤੋਂ ਪਾਰ ਜਾ ਕੇ ਵਾਹੁਣੀ ਪੈਂਦੀ ਹੈ। ਉਹ ਸਵੇਰੇ ਹਾਂਜੀ ਹਾਂ ਤਾਰ ਟੱਪ ਕੇ ਸੌਰੀ ਜਿਹੜੀ ਹੈ ਨਹਿਰ ਉਹ ਜਿਹੜੀ ਰਾਵੀ ਨੂੰ ਪਾਰ ਕਰਕੇ ਕਰਨਾ ਪੈਂਦਾ। ਉੱਥੇ ਫਿਰ ਤੁਸੀਂ 4 ਵਜੇ ਵਾਪਸ ਆਓ, ਤੁਹਾਡੀ ਜਾਂਦਿਆਂ ਤਲਾਸ਼ੀ ਆਉਂਦਿਆਂ ਤਲਾਸ਼ੀ ਸੁਪਰਵਿਜ਼ਨ ਜੇ ਉਹ ਕਾਫੀ ਦਿੱਕਤ ਵਾਲੀਆਂ ਗੱਲਾਂ। नहीं जी, ये फाजिलका तो लग के पठानकोट तक 6 जिले ये बिल्कुल फाजिलका टू पठानकोट पूरे बार्डर पूरे बार्डर ਤੇ ਇਹ ਇਹਦੇ ਨਾਲ ਡਿਟੇਲ ਤੁਹਾਡਾ ਜਵਾਬ ਵੀ ਦੇਣਗੇ ਕੋਈ ਖੁਦ ਇਹਦੇ ਵਿੱਚ ਇਨਵੋਲਵਡ ਹੈਗੇ ਆ। ਮੈਂ ਤੇ ਇੰਨੀ ਗੱਲ ਹੀ ਕਹੂੰਗਾ ਕਿ ਜਿਸ ਢੰਗ ਨਾਲ ਆਪਾਂ 2 ਮਹੀਨੇ ਸਰਕਾਰ ਚੱਲਦੀ ਦੇਖੀ ਹੈ ਔਰ ਜਿਸ ਪੱਧਰ ਤੇ ਲੋਕਾਂ ਦੀਆਂ ਉਮੀਦਾਂ ਬਣੀਆਂ 42% ਵੋਟਾਂ ਪਈਆਂ 92 ਕੈਂਡੀਡੇਟ ਆਲਾ ਲਾਲਾ ਬਹੁਤ ਹੋਈ, ਉਹਦੇ ਵਿੱਚ ਗੈਪ ਜਿਹੜਾ ਪੂਰੇ ਜਾਣ ਦੀ ਜਗ੍ਹਾ ਵੱਧਦਾ ਨਜ਼ਰ ਆ ਰਿਹਾ। ਤੁਸੀਂ ਅੱਜ ਹੀ ਖਬਰਾਂ ਪੜ੍ਹੀਆਂ ਕਿ ਪੁਲਿਸ ਦੀ ਜਿਨ੍ਹਾਂ ਦੇ ਕੈਂਡੀਡੇਟ ਜਿਹੜੇ ਸਿਲੈਕਸ਼ਨ ਹੋਈ ਆ 2016 ਦੀ ਉਹ ਧਰਨਾ ਲਾ ਕੇ ਬੈਠ ਗਏ ਆ। ਜਿਹੜੇ ਕਰੋਨਾ ਯੋਧੇ ਨਰਸਾਂ ਆ ਉਹਨਾਂ 'ਚ ਹੋਰ ਪੈਰਾਮੈਡੀਕਲ ਸਟਾਫ ਆ ਉਹ 4-4 ਬੰਦੇ ਹਰ ਬੈਚ ਧਰਨਾ ਲਾ ਕੇ ਬੈਠ ਗਏ ਆ। ਇਸੇ ਤਰੀਕੇ ਨਾਲ ਹੋਰ ਜਿਨ੍ਹਾਂ ਨੇ ਟੈਸਟ ਪਾਸ ਕੀਤੇ ਅਲੱਗ-ਅਲੱਗ ਕੁਝ ਕਲਰਕ ਹੋਰ ਉਹ ਵੀ ਧਰਨਾ ਲਾ ਕੇ ਉੱਥੇ ਬੈਠ ਗਏ। ਇਹ ਹੁਣ ਗਿਣਤੀ ਕਿੱਧਰ ਨੂੰ ਕਿੰਨੀ ਕੁ ਵੱਧਦੀ ਜਾਊਗੀ ਆਉਣ ਵਾਲੇ ਸਮੇਂ 'ਚ। ਉਹ ਕਹਿ ਰਹੇ ਆ ਕਿ ਸਾਨੂੰ ਵਾਅਦਾ ਕਰਕੇ ਕੀਤਾ ਸੀਗਾ ਕਿ ਜਦੋਂ ਵੋਟਾਂ ਪੈਣ ਤੋਂ ਪਹਿਲਾਂ ਸਾਨੂੰ ਕਿਹਾ ਸੀ ਕਿ ਅਸੀਂ ਤੁਹਾਡੀਆਂ ਨੌਕਰੀਆਂ ਪੱਕੀਆਂ ਕਰਾਂਗੇ, ਪਰ ਹੁਣ ਸਾਡੀ ਉਹ ਪੁੱਛ ਪ੍ਰਤੀਤ ਨਹੀਂ ਹੋ ਰਹੀ। ਇਸ ਕਿਸਮ ਦੀਆਂ ਜਿਹੜੀਆਂ ਗੱਲਾਂ ਉਹ ਕਹਿ ਰਹੇ ਆ ਇਹ ਤਾਂ ਹੈ ਜਿਹੜੀ ਪਿਛਲੇ ਸਮੇਂ ਦੀ ਅਸੀਂ ਉਹਨਾਂ ਦੀ ਵਿਕਾਸ ਦੇ ਪ੍ਰਤੀ ਜਾਂ ਲੋਕਾਂ ਨੂੰ ਭਰੋਸਿਆਂ ਦਿੱਤਿਆਂ ਪ੍ਰਤੀ ਜਿਹੜੀ ਬਰੀਫ ਦੇ ਵਿੱਚ ਕਹਿਣਾ ਚਾਹੁੰਦਾ ਜੋ ਸਾਨੂੰ ਦੇਖਣ ਨੂੰ ਮਿਲ ਰਿਹਾ। ਪਰ ਸਭ ਤੋਂ ਜਿਹੜੀ ਸਭ ਨੂੰ ਹੈਰਾਨ ਕਰਨ ਵਾਲੀ ਤੇ ਦਿਲ ਦਹਿਲਾ ਦੇਣ ਵਾਲੀ ਗੱਲ ਸੀਗੀ ਉਹ ਸੀਗੀ ਜਿਹੜੇ ਇੰਟੈਲੀਜੈਂਸ ਦੇ ਹੈੱਡਕੁਆਟਰ ਦੇ ਉੱਤੇ ਜੋ ਹੋਇਆ। ਤੁਸੀਂ ਸਾਰਿਆਂ ਨੇ ਕਾਫੀ ਕੁਝ ਦੇਖ ਲਿਆ। ਅਜੇ ਵੀ ਉਹਦੀਆਂ ਪੈੜਾਂ ਦੱਬੀਆਂ ਜਾ ਰਹੀਆਂ, ਕਦੇ ਰਿੰਦੇ ਦਾ ਨਾਂ ਆਉਂਦਾ ਕਦੀ ਕੁਛ ਆਉਂਦਾ, ਪਰ ਉਹ ਪਤਾ ਨਹੀਂ ਲੱਗ ਰਿਹਾ। ਪਰ ਸਾਨੂੰ ਦਿੱਕਤ ਇਹ ਆ ਰਹੀ ਕਿ ਜਿਨ੍ਹਾਂ ਦੇ ਵਸ ਅਸੀਂ ਜਿਨ੍ਹਾਂ ਨੂੰ ਮਤਲਬ ਸਰਕਾਰ ਸਪਾਂਸਰ ਕਰਦੀ ਹੈ, ਤਨਖਾਹਾਂ ਦਿੰਦੀ, ਹੋਰ ਸਾਰਾ ਬਜਟ ਸਾਰਾ ਕੁਝ ਸਹੂਲਤਾਂ ਦਿੰਦੀ ਹੈ, ਜਿਨ੍ਹਾਂ ਦੇ ਸਿਰ ਤੇ ਲਾਅ ਐਂਡ ਆਰਡਰ ਹੋਣਾ ਹੁੰਦਾ, ਜੇ ਉਹਦੇ ਤੇ ਹੀ ਅਟੈਕ ਕਿਸੇ ਵੱਲੋਂ ਹੁੰਦਾ ਤਾਂ ਫਿਰ ਆਮ ਬੰਦੇ ਦਾ ਜਿਹੜਾ ਬੜਾ ਹੁੰਦੇ ਆ। ਮੈਂ ਤੇ ਇਹ ਵੀ ਗੱਲ ਨਾਲ ਜੋੜ ਕੇ ਕਹੂੰਗਾ ਕਿ ਡਰੱਗ ਵਾਲਾ ਵੀ ਬਿਲਕੁਲ ਬੁਰਾ ਹਾਲ ਹੈ। ਪਰਸੋਂ ਦੀ ਖਬਰ ਸੀ 5 ਨੌਜਵਾਨ, ਅੱਜ ਖਬਰ ਆ 2 ਨੌਜਵਾਨ। ਕੀ ਬਣੂ ਪੰਜਾਬ ਦਾ? ਅਸੀਂ ਤੇ ਕਹਿ ਰਹੇ ਸੀਗੇ ਕਿ ਜਾਂਦਿਆਂ ਹੀ ਮਜੀਠੀਆ ਨੂੰ ਪਿਛਲੀਆਂ ਚੋਣਾਂ ਦੇ ਵਿੱਚ ਅੰਦਰ ਦੇ ਦਿਆਂਗੇ। ਹੁਣ ਧਰਾਤਲ ਦੇ ਹਾਲਾਤ ਇਹ ਵੀ ਜਿਹੜੇ ਡਰੱਗ ਦੇ ਆ
ਉਹ ਬਹੁਤ ਹੀ ਵੱਧ ਤੋਂ ਬਦਤਰ ਹੁੰਦੇ ਜਾ ਰਹੇ ਆ। ਉਹਦੇ 'ਚ ਵੀ ਕੋਈ ਸਾਨੂੰ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਪਰ ਅਗਲੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੂੰਗਾ ਉਹ ਕੀਤੀ ਬੱਗੇ ਵਾਲੇ ਕੇਸ ਤੇ ਜਿਹੜੀ ਕੋਟਾ ਦੇ ਵਿੱਚ ਜਾ ਕੇ ਸਾਡੀ ਬੜੀ ਪੁਲਿਸ ਦੀ ਉਸ ਕਿਸਮ ਦੀ ਮੈਂ ਤੇ ਕਹੂੰ ਬੇਇੱਜ਼ਤੀ ਹੋਈ ਹੈ। ਉਹ ਸਾਰਿਆਂ ਨੇ ਅਸੀਂ ਦੇਖਿਆ ਕਿ ਗਏ ਤੇ ਉੱਥੇ ਬੰਦੇ ਨੂੰ ਫੜਨ ਤੇ ਉਹਨਾਂ ਨੇ ਕਿਹਾ ਕਿ ਇਹਨਾਂ 14 ਬੰਦਿਆਂ ਤੇ ਕੇਸ ਕਰੋ, ਵਿੱਚੇ DSP ਵਿੱਚ SHO ਸਾਰੇ 14 ਬੰਦਿਆਂ ਤੇ ਹੁਸ਼ਿਆਰਪੁਰ ਦਿਆਂ ਤੇ ਪੁਲਿਸ ਵਾਲਿਆਂ ਤੇ ਕੇਸ ਦਰਜ ਹੋ ਗਏ। ਇਹ ਬੱਗੇ ਵਾਲਾ ਤੇ ਬਿਲਕੁਲ ਹੀ ਆਪਾਂ ਨੇ ਸਾਰਾ ਦੇਖਿਆ ਕਿ ਇਹਦੇ ਤੋਂ ਸਿੱਖਣ ਦੀ ਲੋੜ ਆ। ਉਦੋਂ ਪਹਿਲਾਂ ਵੀ ਤੁਸੀਂ ਦੇਖੋ ਕਿ ਕੁਮਾਰ ਵਿਸ਼ਵਾਸ ਹਲਕਾ ਲਾਂਬਾ ਉਹ ਦਿੱਲੀ ਦੇ ਆ ਔਰ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਕਮੈਂਟ ਦਿੱਤੇ ਉਹ ਦਿੱਲੀ ਦੇ ਚੀਫ ਮਿਨਿਸਟਰ ਆ। ਤੇ ਰੋਪੜ ਵਿੱਚ ਕਾਹਦੀ FIR ਦਰਜ ਹੋ ਰਹੀ, ਕਾਹਦੇ ਲਈ ਹੋਈ ਆ? ਉਹ ਜਦੋਂ ਝਾੜ ਪਾ ਹੀ ਦਿੱਤੀ ਸੀਗੀ ਸਾਡੀ ਹਾਈ ਕੋਰਟ ਨੇ ਕਿ ਇਹ ਲਾਅ ਦਾ ਗਲਤ ਫਾਇਦਾ ਉਠਾਉਣ ਵਾਲੀ ਗੱਲ ਹੈ, ਇੰਜ ਨਾ ਕਰੋ ਤੁਸੀਂ, ਹੈਗਾ ਪ੍ਰੋਵੀਜ਼ਨ ਹੈਗਾ, ਪਰ ਇਹਦਾ ਮਿਸਯੂਜ਼ ਆਫ ਪਾਵਰ, ਮਿਸਯੂਜ਼ ਆਫ ਲਾਅ ਇਹ ਨਹੀਂ ਹੋਣਾ ਚਾਹੀਦਾ। ਉਹ ਤਾਂ ਸਿੱਖ ਜਾਣਾ ਚਾਹੀਦਾ। ਉਦੋਂ ਬਾਅਦ ਬੱਗੇ ਦਾ ਜੋ ਹੋਇਆ ਤੇ ਮੈਂ ਇਹੀ ਗੱਲ ਕਹੂੰਗਾ ਕਿ ਪੰਜਾਬ ਦੇ ਲੋਕਾਂ ਨੇ ਇੱਕ ਸਰਕਾਰ ਚੁਣੀ ਹੈ। ਪੰਜਾਬ ਦੇ ਲੋਕਾਂ ਨੇ ਦੋ ਸਰਕਾਰਾਂ ਨਹੀਂ ਚੁਣੀਆਂ ਤੇ ਦੋ ਚੀਫ ਮਿਨਿਸਟਰ ਨਹੀਂ ਚੁਣੇ ਤੇ ਦੋ ਸਰਕਾਰਾਂ ਆਪਸੀ ਸਮਝੌਤਾ ਕਰਕੇ ਕੀ ਕਰ ਰਹੀਆਂ, ਪੰਜਾਬ ਨੂੰ ਕੀ ਦੇਣਾ ਚਾਹੁੰਦੀਆਂ। ਇਹ ਪਹਿਲੀ ਵਾਰੀ ਹੋਇਆ ਕਿ ਜਦੋਂ ਲੋਕਾਂ ਨੇ ਰੌਲਾ ਪਾਇਆ ਕਿ ਸਾਡਾ ਚੀਫ ਮਿਨਿਸਟਰ ਉੱਥੇ ਚੌਂਕੀ ਕਿਉਂ ਭਰੂਗਾ ਕੇਜਰੀਵਾਲ ਦੀ, ਤਾਂ ਉਹਨਾਂ ਨੇ ਕਿਹਾ ਚੰਗਾ ਫਿਰ ਅਸੀਂ ਸਮਝੌਤਾ ਹੀ ਕਰ ਲੈਂਦੇ ਹਾਂ। ਮੌਜੂਦ ਸਾਈਨ ਹੋ ਗਿਆ। ਪੰਚਾਇਤਾਂ ਦੀ ਜਿੱਥੋਂ ਤੱਕ ਗੱਲ ਬੜੀ ਚਰਚਾ ਹੈਗੀ ਆ, ਮੈਂ ਤੇ ਇੰਨੀ ਗੱਲ ਕਹਿ ਕੇ ਆਪਣਾ ਬੰਦ ਕਰੂੰਗਾ। ਫਿਰ ਵਾਲੀਆ ਜੀ ਆਪਣੀ ਗੱਲ ਡਿਟੇਲ ਦੇ ਫੈਕਟ ਸਾਰੀ ਰੱਖਣਗੇ। ਉਹ ਇਹ ਹੈ ਕਿ ਇਹ ਗੱਲ ਤੇ ਚੰਗੀ ਹੈ। ਸ਼ੁਰੂ ਤੇ ਮੈਨੂੰ ਲੱਗਦਾ ਚੰਡੀਗੜ੍ਹ ਦੇ 4 ਚਫੇਰਿਓਂ ਜਿਹੜੀ ਜਸਟਿਸ ਕੁਲਦੀਪ ਸਿੰਘ ਦੀ ਕਮੇਟੀ ਦੀ ਰਿਪੋਰਟ ਉੱਥੇ ਸ਼ੁਰੂ ਕਰ ਦੇਣਾ ਚਾਹੀਦਾ ਸੀ। ਇਹ ਕਰ ਰਹੇ ਆ ਕਦੀ ਹੋਰ ਸੱਜਿਓਂ ਖੱਬਿਓਂ। ਉਹਦੇ ਨਾਲ 1.5 ਲੱਖ ਕਰੋੜ ਦੀ ਜ਼ਮੀਨ ਹੈਗੀ ਹੈ ਜਸਟਿਸ ਕੁਲਦੀਪ ਸਿੰਘ ਨੇ ਜਿਹੜੀ ਆਇਡੈਂਟੀਫਾਈ, ਕਿਉਂਕਿ ਉਹਦੇ 'ਚ ਜੱਜ ਸਾਹਿਬਾਨ ਹੈਗੇ ਆ, ਰਿਟਾਇਰਡ ਵੀ ਹੈਗੇ ਆ, ਸਾਡੀ ਨੌਲੇਜ 'ਚ ਵੀ ਹੈ। ਉਹਦੇ ਵਿੱਚ ਵੱਡੇ ਵੱਡੇ ਪੁਲਿਸ ਦੇ ਅਫਸਰ ਹੈਗੇ ਆ, ਉਹਦੇ 'ਚ ਵੱਡੇ ਵੱਡੇ ਸਰਕਾਰੀ ਅਫਸਰ ਹੈਗੇ ਆ, ਉਹਦੇ 'ਚ ਵੱਡੇ ਵੱਡੇ ਪੋਲੀਟੀਸ਼ੀਅਨ ਹੈਗੇ ਆ। ਉੱਥੇ ਨਹੀਂ ਹੱਥ ਪਾਉਣਾ। ਉਹ ਜਾ ਕੇ ਕਿਤੇ ਕਿਸੇ ਦਾ 1 ਏਕੜ 2 ਏਕੜ 4 ਏਕੜ ਜ਼ਮੀਨਾਂ ਜਿਹੜੀਆਂ ਆ, ਬਹੁਤ ਇਹੋ ਜਿਹੀਆਂ ਜ਼ਮੀਨਾਂ ਵੀ ਆ ਜਿੱਥੇ ਪੰਚਾਇਤਾਂ ਦੀਆਂ ਜ਼ਮੀਨਾਂ ਤੇ ਗਰੀਬਾਂ ਨੇ ਘਰ ਪਾਏ ਹੋਏ ਆ। ਕਈਆਂ ਨੂੰ ਇਹ ਪਤਾ ਵੀ ਨਹੀਂ, ਗਲਤੀ ਨਾਲ ਕਿਸੇ ਨੇ ਖਰੀਦ ਲਈ 1 ਏਕੜ 2 ਏਕੜ। ਮੇਰਾ ਖਿਆਲ ਹੈ ਕਿ ਇਹ ਸਾਰਾ ਫਰਕ ਪਾਉਣਾ ਚਾਹੀਦਾ ਗੱਲ ਦਾ। ਜਿਨ੍ਹਾਂ ਲੋਕਾਂ ਨੇ ਅਸਰ ਰਸੂਖ ਵਾਲੇ ਲੋਕਾਂ ਨੇ ਵੱਡੇ ਪੱਧਰ ਤੇ ਜ਼ਮੀਨਾਂ ਤੇ ਕਬਜ਼ੇ ਕੀਤੇ, ਬਿਲਕੁਲ ਛਡਾਉਣੇ ਚਾਹੀਦੇ। ਉਹ 50,000 ਏਕੜ ਹੋਵੇ ਜਿਵੇਂ ਕਲੇਮ ਕੀਤਾ ਜਾ ਰਿਹਾ, ਜਾਂ ਲੱਖ ਏਕੜ ਹੋਵੇ, ਕਿਉਂਕਿ ਸਾਂਝੀ ਜ਼ਮੀਨ ਸਾਰੇ ਪਿੰਡ ਦੇ ਫਾਇਦੇ ਦੀ ਹੋਣੀ ਚਾਹੀਦੀ। ਪਰ ਇਹਦੇ ਨਾਂ ਤੇ ਜਿਵੇਂ ਤੁਹਾਨੂੰ ਯਾਦ ਹੋਣਾ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਵੀ ਪੰਚਾਇਤਾਂ ਦੀਆਂ ਜ਼ਮੀਨਾਂ ਦੇ ਉੱਤੇ ਅੱਖ ਰੱਖੀ ਸੀ ਤੇ ਉਹ ਫਿਰ ਰੌਲਾ ਪਿਆ ਸੀਗਾ ਤੇ ਫਿਰ ਉਹਨਾਂ ਨੇ ਕਿਹਾ ਕਿ ਨਹੀਂ ਹਟ ਜਾਓ। ਉਹ ਗੱਲ ਸਾਰਾ ਇਸ਼ੂ ਬੰਦ ਹੋ ਗਿਆ ਸੀ। ਹੁਣ ਜ਼ਮੀਨ ਦੀ, ਕਿਉਂਕਿ ਹਰ ਇੱਕ ਦੀ ਜਿਹੜਾ ਵੀ ਆਉਂਦਾ ਉਹਦੇ ਤੇ ਅੱਖ ਹੈ। ਇਹ ਜ਼ਮੀਨ ਦਾ ਕੀ ਬਣੂ, ਕਿੱਧਰ ਨੂੰ ਜਾਊ, ਕੀ ਇਸਤੇਮਾਲ ਹੋਊ, ਉਹ ਤੇ ਸਾਨੂੰ ਨਹੀਂ ਪਤਾ। ਛਡਾ ਲਓ। ਕੀ ਉਹਦਾ ਇਸਤੇਮਾਲ ਲੋਕਾਂ ਦੇ ਵੈਲਫੇਅਰ ਲਈ ਹੋਊ, ਕੀ ਗਰੀਬਾਂ ਲਈ ਘਰ ਬਣਾਏ ਜਾਣਗੇ, ਕੀ ਉੱਥੇ ਕੁਝ ਜਿਮ ਬਣਨਗੇ, ਕੀ ਉੱਥੇ ਕੋਈ ਨਵੇਂ ਵੱਡੇ ਸਕੂਲ ਬਣਨਗੇ, ਸੋਸ਼ਲ ਵੈਲਫੇਅਰ ਸਮਾਜ ਭਲਾਈ ਦੇ ਕੋਈ ਕੇਂਦਰ ਬਣਨਗੇ, ਕੀ ਹੋਊਗਾ, ਇਹ ਦੱਸਣਾ ਚਾਹੀਦਾ। ਇਹ ਸਾਰੀ ਗੱਲ ਮੈਂ ਕਹੂੰਗਾ ਕਿ ਮੈਂ ਤੇ ਇੰਨੀ ਗੱਲ ਹੀ ਕਹੂੰਗਾ ਕਿ ਇਹ ਠੀਕ ਹੈ ਜਿੱਥੇ ਤੱਕ ਆਪਰੇਸ਼ਨ ਹੈ। ਜ਼ਮੀਨਾਂ ਛੱਡਣੀਆਂ ਚਾਹੀਦੀਆਂ। ਜੇ ਕਿਸੇ ਧਨਾਡਾ ਨੇ ਅਸਰ ਰਸੂਖ ਲੋਕਾਂ ਨੇ ਦੱਬੀਆਂ ਹੋਈਆਂ ਆ, ਨਜਾਇਜ਼ ਤੌਰ ਤੇ ਦੱਬੀਆਂ ਕਰਵਾਉਣੀਆਂ ਚਾਹੀਦੀਆਂ। ਪਰ ਉਹਦੇ ਨਾਂ ਤੇ ਕੁਝ ਹੋਰ ਕਿਸਮ ਦੇ ਉਜਾੜੇ ਨਾ ਸ਼ੁਰੂ ਹੋ ਜਾਣ। ਪਹਿਲੇ ਇੱਥੇ ਵੀ ਇੱਕ ਦਿਨ ਇਹੋ ਜਿਹੇ ਲੋਕਾਂ ਦੀ ਮੀਟਿੰਗ ਹੋ ਕੇ ਹਟੀ ਹੈ। ਅਸੀਂ ਉਮੀਦ ਕਰਾਂਗੇ ਕਿ ਸਰਕਾਰ ਇੱਕੋ ਜਗ੍ਹਾ ਤੇ ਚੱਲੇ, ਚੰਡੀਗੜ੍ਹ ਤੋਂ ਚੱਲੇ। ਸਾਡਾ ਪੰਜਾਬ ਦੀ ਪੁਲਿਸ ਦਾ ਦਿੱਲੀ ਵਾਲੇ ਸਰਕਾਰ ਕੋਈ ਦੁਰਵਰਤੋਂ ਆਪਣੀਆਂ ਕਿੜਾਂ ਕੱਢਣ ਲਈ ਨਾ ਕਰ ਪਾਏ, ਔਰ ਜਿਹੜੇ ਵੀ ਵਾਅਦੇ ਕੀਤੇ ਆ ਲੋਕਾਂ ਨਾਲ, ਜਿਹੜੇ ਲਗਾਤਾਰ ਭਾਵੇਂ ਉਹ ਕਿਸਾਨ ਆ, ਮਜ਼ਦੂਰ ਆ, ਕਰਮਚਾਰੀ ਹੈ, ਉਹ ਛੇਤੀ ਤੋਂ ਛੇਤੀ ਟਾਈਮ ਸਿਰ ਪੂਰੇ ਹੋਣੇ ਚਾਹੀਦੇ ਆ। ਮੈਂ ਵਾਲੀਆ ਜੀ ਨੂੰ ਕਹੂੰਗਾ ਕਿ ਉਹ ਆਪਣਾ ਡਿਟੇਲ, ਉਹ ਜਿਹੜਾ ਜ਼ਮੀਨਾਂ ਵਾਲਾ ਕੇਸ ਜ਼ਰੂਰ ਮੀਡੀਆ ਨਾਲ ਸ਼ੇਅਰ ਕਰਨ। ਉੱਥੋਂ ਪਤਾ ਲੱਗੂਗਾ ਕਿ ਇਹ ਸਰਕਾਰ ਕਿੰਨੀ ਇਮਾਨਦਾਰੀ ਨਾਲ ਚੱਲ ਰਹੀ।
ਸਭ ਤੋਂ ਪਹਿਲਾਂ ਤਾਂ ਵੈਲਕਮ ਆਲਰੇਡੀ ਕਰ ਚੁੱਕੇ ਹਾਂ ਪ੍ਰੋਫੈਸਰ ਸਾਹਿਬ ਸਾਰੇ ਮੀਡੀਆ ਦੇ ਸਾਥੀਆਂ ਦਾ, ਤੇ ਧੰਨਵਾਦ ਪ੍ਰੋਫੈਸਰ ਸਾਹਿਬ ਤੁਸੀਂ ਗੱਲ ਰੱਖੀ। ਦੇਖੋ 3 ਮੁੱਦੇ ਜੋ ਅੱਜ ਮੇਨ ਅਸੀਂ ਕਰਨੇ ਆ, ਉਹਨਾਂ 'ਚੋਂ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਮੈਂ ਅੱਧਾ ਮਿੰਟ ਤੁਹਾਡਾ ਲਊਂਗਾ। ਸਰਕਾਰ ਕਹਿੰਦੀ ਹੈ ਕਿ ਵੀ ਅਸੀਂ ਲੋਕਾਂ ਦੀ ਸਰਕਾਰ, ਇਹ ਕਹਿ ਕੇ ਸਰਕਾਰ ਆਈ, ਕਾਮਨ ਪੀਪਲ ਦੀ ਸਰਕਾਰ, ਆਮ ਆਦਮੀ ਦੀ ਸਰਕਾਰ ਕਹਿ ਕੇ ਸਰਕਾਰ ਆਈ, ਪਰ ਅੱਜ ਸਰਕਾਰ 'ਚ ਜੋ ਦਿਖ ਰਿਹਾ ਹੈ ਉਹ ਹੋ ਨਹੀਂ ਰਿਹਾ। ਅਸੀਂ ਪੰਜਾਬ ਦੇ ਲੋਕਾਂ ਨੂੰ ਜੋ ਨਹੀਂ ਦਿਖ ਰਿਹਾ ਉਹ ਦਿਖਾਉਣ ਵਾਸਤੇ ਇੱਥੇ ਬੈਠੇ ਆ, ਉਹ ਦੱਸਣ ਵਾਸਤੇ ਬੈਠੇ ਆ ਵੀ ਸਰਕਾਰ ਦਿਖਾ ਕੁਝ ਹੋਰ ਰਹੀ ਹੈ ਤੇ ਕਰ ਕੁਝ ਹੋਰ ਰਹੀ ਹੈ। ਜਿਵੇਂ ਕਿ ਜਦੋਂ ਨਵੇਂ ਕੰਮ ਸ਼ੁਰੂ ਕੀਤੇ, ਐਲਾਨ ਸ਼ੁਰੂ ਕੀਤੇ, ਰੇਹੜੀ ਫੜੀ ਵਾਲਾ ਮੁੱਦਾ ਉਹ ਕਾਮਨ ਆਮ ਲੋਕਾਂ ਦੇ ਖਿਲਾਫ, ਆ ਪੰਚਾਇਤੀ ਜ਼ਮੀਨਾਂ ਦੇ ਲੋ, ਹੁਣ ਪ੍ਰੋਫੈਸਰ ਸਾਹਿਬ ਵੀ ਦੱਸ ਕੇ ਹਟੇ ਆ, ਉਹ ਆਮ ਲੋਕਾਂ ਦੇ ਖਿਲਾਫ ਜਿਨ੍ਹਾਂ ਨੇ ਵਿਚਾਰਿਆਂ ਨੇ ਇੱਕ ਅੱਧਾ ਕਮਰਾ ਪਾ ਲਿਆ, ਕਿਉਂਕਿ EWS ਦੇ ਜਿਹੜੇ ਕੋਟੇ ਦੇ ਜਾਂ SCDC ਕੋਟੇ ਦੇ ਪਲਾਟ ਹੁੰਦੇ, ਉਹ ਪਿੰਡ ਤੇ ਤੁਸੀਂ ਦੇਖਿਆ ਹੋਊਗਾ ਬਾਹਰ ਬਣੇ ਹੁੰਦੇ ਆ, ਕਿਤੇ ਜਾ ਕੇ ਉਹ ਬਾਹਰ 7-8 ਕਮਰੇ ਬਣੇ ਹੁੰਦੇ ਆ। ਉਹ ਤਾਂ ਇੱਕ ਤਰ੍ਹਾਂ ਦਾ ਇਹ ਹੁੰਦਾ ਕਿ ਜਿਵੇਂ ਉਹਨਾਂ ਨੂੰ ਪਿੰਡ ਤੋਂ ਛੇਕਿਆ ਹੋਵੇ, ਤੇ ਉੱਥੇ ਕੋਈ 90% ਉਹ ਘਰਾਂ 'ਚ ਕੋਈ ਰਹਿੰਦਾ ਵੀ ਨਹੀਂ ਹੈ। ਸੋ ਉਹ ਗਰੀਬਾਂ ਦੇ ਘਰ ਢਾਣ ਨੂੰ ਫਿਰਦੇ ਨੇ। ਹੁਣ ਜਿਹੜੀ ਪੰਚਾਇਤੀ ਜ਼ਮੀਨਾਂ ਤੇ ਆਪਣਾ ਉਹ ਹੋਏ ਨੇ, ਕੋਈ ਇੰਸਟੀਚਿਊਟ ਬਣ ਗਿਆ, ਮਤੇ ਪੈ ਕੇ ਕੁਝ ਬਣ ਗਿਆ, ਕਿ ਉਹ ਤੋੜੂਗੀ ਸਰਕਾਰ? ਹੁਣ ਕਿਆ ਉਹਨਾਂ ਦੇ ਕਬਜ਼ੇ ਲਊਗੀ ਸਰਕਾਰ? ਤੇ ਪੰਚਾਇਤੀ ਜ਼ਮੀਨਾਂ ਤੇ ਆਉਂਦੇ ਆ, ਤੇ ਉਹ ਤੋਂ ਬਾਅਦ ਤੁਸੀਂ ਦੇਖਿਆ ਹੋਊਗਾ ਸਰਕਾਰ ਨੇ ਅਨਾਉਂਸ ਕੀਤਾ ਵੀ 1500 ਰੁਪਇਆ ਸੀ ਵੀ ਜਿਹੜਾ ਸਿੱਧੀ ਬਿਜਾਈ ਕਰੂਗਾ, ਤੇ ਝੋਨੇ ਦੀ ਤੇ 1500 ਰੁਪਏ ਦੇਵਾਂਗੇ। ਤੇ ਕੀ ਸਰਕਾਰ ਨੇ, ਕਿਸਾਨ ਰੋਜ਼ ਧਰਨੇ ਲਾ ਰਹੇ ਨੇ ਗੁਲਾਬੀ ਸੁੰਡੀ ਵਾਲੇ ਮਾਮਲੇ 'ਚ, ਉਹ ਮੁਆਵਜ਼ੇ ਪੂਰੇ ਦਿੱਤੇ? ਉਹ ਮੁਆਵਜ਼ੇ ਨਹੀਂ ਦਿੱਤੇ ਗਏ। ਕੀ ਸਰਕਾਰ ਨੇ ਹੁਣ ਗੜੇਮਾਰੀ ਨਾਲ ਫਸਲਾਂ ਡੈਮੇਜ ਹੋਈਆਂ ਉਹਦੇ ਮੁਆਵਜ਼ੇ ਦਿੱਤੇ? ਉਹ ਸਰਕਾਰ ਨੇ ਨਹੀਂ ਦਿੱਤੇ। ਕੀ ਸਰਕਾਰ ਨੇ ਜਿਹੜਾ ਘੱਟ ਹੋਇਆ, ਜਿਹੜਾ ਇਸ ਵਾਰੀ ਝਾੜ, ਉਹਦੇ ਪੈਸੇ ਦਿੱਤੇ? ਕੱਲ ਵੀ ਉਗਰਾਹਾਂ ਸਾਹਿਬ ਮੀਟਿੰਗ ਕਰਕੇ ਪ੍ਰੈਸ ਕਾਨਫਰੰਸ ਕਰਕੇ ਗਏ ਆ, ਰਾਜੇਵਾਲ ਸਾਹਿਬ ਨੇ ਕਿਹਾ ਵੀ 10,000 ਘੱਟੋ ਘੱਟ ਐਕਸਗ੍ਰੇਸ਼ੀਆ ਅਮਾਊਂਟ ਦੇਣਾ ਚਾਹੀਦਾ ਜਿਹੜਾ ਝਾੜ ਘੱਟ ਹੋਇਆ, ਤੇ ਕੀ ਸਰਕਾਰ ਨੇ ਉਹ ਦੇ ਦਿੱਤਾ? ਇਹ ਸਰਕਾਰ ਸਿਰਫ ਦਿਖਾ ਡਰਾਮੇ ਰਹੀ ਹੈ ਤੇ ਧਰਾਤਲ ਤੇ ਕੁਝ ਨਹੀਂ ਕਰ ਰਹੀ। ਇੱਕ ਹੋਰ ਸ਼ਗੂਫਾ ਛੱਡਿਆ, ਕਹਿੰਦੇ ਅਸੀਂ ਆਪਣੇ ਅਧਿਆਪਕਾਂ ਨੂੰ ਬਾਹਰ ਫੋਰਨ ਭੇਜਣਾ ਹੈ। ਜਿਹੜੇ ਅਧਿਆਪਕਾਂ ਨੂੰ 6-6 ਤਨਖਾਹ ਮਿਲ ਰਹੀਆਂ, ਜਿਹੜੇ ਵਿਚਾਰੇ ਆਪਣੇ ਘਰ ਤੇ ਲੈ ਕੇ ਸਕੂਲ ਤੇ ਆਉਣ ਤੱਕ ਦਾ ਖਰਚਾ 6,000 'ਚ ਪੂਰਾ ਕਰ ਜਾਂਦੇ ਆ, ਫਿਰ ਇਸ ਚੱਕਰ 'ਚ ਵੀ ਸ਼ਾਇਦ ਕੱਲ ਨੂੰ ਪੱਕੇ ਹੋ ਜਾਣਗੇ, ਤਨਖਾਹ ਵੱਧ ਜੂਗੀ, ਕਿ ਉਹਨਾਂ ਦੀ ਤਨਖਾਹਾਂ ਵਧਾਤੀਆਂ। ਉਹ ਪਹਿਲਾਂ ਉਹਨਾਂ ਨੂੰ ਸਕੂਲ ਤੱਕ ਜਾਣ ਜੋਗਾ ਤਾਂ ਕਰ ਲਓ, ਫੌਰਨ ਫੇਰ ਭੇਜ ਦਿਓ। ਉਸ ਤੋਂ ਬਾਅਦ 200 ਯੂਨਿਟ ਤੁਸੀਂ ਦੇਖ ਲਿਆ। ਮੈਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਜਿਹੜੇ ਲੋਕ, ਸਾਰੇ ਪੰਜਾਬੀ ਨਹੀਂ, ਜਿਹੜੇ ਲੋਕ ਫ੍ਰੀ ਦੇ ਲਾਲਚ 'ਚ ਵੋਟਾਂ ਪਾ ਕੇ ਬਿਜਲੀ ਫ੍ਰੀ ਮਿਲੂਗੀ, ਦਿੱਲੀ ਦਾ ਹਾਲ ਤੁਸੀਂ ਦੇਖ ਲਓ। ਪਹਿਲਾਂ ਤੁਹਾਨੂੰ ਫ੍ਰੀ ਬਿਜਲੀ ਦਾ ਲਾਲਚ ਦੇ ਕੇ ਦਿੱਲੀ 'ਚ ਲੋਕਾਂ ਨੂੰ 200 ਯੂਨਿਟ ਉਹਨਾਂ ਨੂੰ ਉਹ ਮੁਫਤ ਦਾ ਲਾਲਚ ਪਾ ਕੇ ਭਰਵਾਇਆ, ਤੇ ਹੁਣ ਮੈਂ ਤਾਂ ਸਿੱਧੇ ਤੌਰ ਤੇ ਕਹੂੰਗਾ ਉਹਨਾਂ ਨੇ ਹੱਥ 'ਚ ਬਾਟਾ ਦੇ ਦਿਆ ਕਿ ਬਈ ਜਿਹਦੇ ਹੁਣ ਫ੍ਰੀ ਬਿਜਲੀ ਲੈਣੀ ਹੈ 1 ਅਕਤੂਬਰ ਤੋਂ, ਉਹ ਬਾਟਾ ਲੈ ਕੇ ਸਰਕਾਰ ਕੋਲ ਜਾਵੇ ਔਰ ਕਹੇ ਸਰਕਾਰ ਜੀ ਸਾਨੂੰ ਫ੍ਰੀ ਬਿਜਲੀ ਦੇ ਦਿਓ, ਸਾਨੂੰ ਲੋੜ ਹੈ। ਮੰਗਤੇ ਬਣਾਤੇ ਦਿੱਲੀ ਵਾਲੇ। ਉਹੀ ਮੈਨੂੰ ਲੱਗਦਾ ਜੁਲਾਈ 'ਚ ਆਉਂਦੇ ਜੋ ਸਾਨੂੰ ਖਦਸ਼ਾ ਸੀਗਾ ਜਦ ਨੋਟੀਫਿਕੇਸ਼ਨ ਹੋਣੀ ਹੈ, ਉਹੀ ਹਾਲ ਪੰਜਾਬ ਨਾਲ ਹੋਣਾ ਹੈ। ਆ ਕਹਿਣਾ ਪੰਜਾਬੀ ਨਾਲ ਬਾਟਾ ਫੜ ਕੇ ਜਿਹੜਾ ਸਾਡੇ ਕੋਲ ਆਊਗਾ ਤੇ ਅਸੀਂ ਉਹਨੂੰ ਬਿਜਲੀ ਫ੍ਰੀ ਦੇਵਾਂਗੇ, ਅਦਰਵਾਈਜ਼ ਨਹੀਂ ਕਰਦੇ। ਹੁਣ ਆਈ ਆਪਾਂ ਮੇਨ ਮੁੱਦਿਆਂ ਤੇ ਵੀ ਇਹ ਸਰਕਾਰ, ਮੈਂ ਤੁਹਾਨੂੰ ਦੱਸਿਆ ਕਿਵੇਂ ਆਮ ਲੋਕਾਂ ਦੀ ਨਹੀਂ ਹੈ। ਬੱਗੇ ਵਾਲਾ ਮੁੱਦਾ ਜਿਹੜਾ ਪਹਿਲਾ ਪੁਆਇੰਟ ਸੀਗਾ, ਜਾਂ ਝੂਠੀ FIR ਜਿਹੜੀਆਂ, ਦੇਖੋ ਇੱਕ ਸਿੰਪਲ ਜਿਹਾ ਕਾਨੂੰਨ ਦਾ ਰੂਲ ਹੈ ਕਿ ਮੈਂ ਚੰਡੀਗੜ੍ਹ ਰਹਿੰਦਾ ਤੇ ਤੁਹਾਡੇ 'ਚ ਕੋਈ ਵੀਰ ਚੰਡੀਗੜ੍ਹ ਰਹਿੰਦਾ ਹੈ, ਮੈਂ ਕਿਸੇ ਬਾਰੇ ਗਲਤ ਬੋਲ ਪਿਆ ਤਾਂ ਉਹ ਬੰਦਾ ਚੰਡੀਗੜ੍ਹ 'ਚ ਮੇਰੇ ਖਿਲਾਫ ਕੰਪਲੇਂਟ ਕਰ ਦੇਗਾ। ਇਹਨਾਂ ਕੇਸਾਂ 'ਚ ਕੰਪਲੇਨੈਂਟ ਕੌਣ ਹੈ? ਇਹਨਾਂ ਕੇਸਾਂ 'ਚ ਕੰਪਲੇਨੈਂਟ ਜਿਹਦੇ ਖਿਲਾਫ ਬੋਲਿਆ ਗਿਆ, ਮੁੱਖ ਮੰਤਰੀ, ਮਾਨਯੋਗ ਮੁੱਖ ਮੰਤਰੀ ਦਿੱਲੀ ਦੇ ਅਰਵਿੰਦ ਕੇਜਰੀਵਾਲ ਜੀ, ਉਹ ਨਹੀਂ ਕੰਪਲੇਨੈਂਟ ਨੇ। ਕੰਪਲੇਨੈਂਟ ਕੋਈ ਚੇਲੇ ਵਾਲਕੇ ਨੇ, ਜਿਹੜੇ ਕਿ ਕੋਈ ਚੇਅਰਮੈਨੀਆਂ ਭਾਲਦਾ ਫਿਰਦਾ ਹੋਣਾ, ਕੋਈ ਹੋਰ ਅਹੁਦੇ ਭਾਲਦਾ ਫਿਰਦਾ ਹੋਣਾ ਵੀ ਮੈਂ ਨੰਬਰ ਬਣਾ ਲਵਾਂ, ਕੰਪਲੇਂਟ ਪਾ ਦੇਵਾਂ, ਔਰ ਸਰਕਾਰ ਨੇ ਕਿਹਾ ਤੈਨੂੰ ਥਾਪੀ ਦੇਵਾਂਗੇ, ਚੇਅਰਮੈਨ ਬਣਾ ਦਾਂਗੇ, ਪਾਓ ਕੰਪਲੇਂਟ, ਚੱਕ ਲਈ ਅਸੀਂ। ਪਰ ਉਹਦਾ ਨੁਕਸਾਨ ਕਿਹਨੂੰ ਹੋਇਆ? ਉਹਦਾ ਨੁਕਸਾਨ ਹੋਇਆ ਪੰਜਾਬ ਨੂੰ, ਕਿਉਂਕਿ ਕੰਪਲੇਂਟ ਕਰਨ ਵਾਲਾ ਇਹ ਪੰਜਾਬੀ ਸੀ, ਪਰ ਜਿਹਦੇ ਕਰਕੇ ਕੰਪਲੇਂਟ ਹੋਈ ਉਹ ਦਿੱਲੀ ਦਾ ਰਹਿਣ ਵਾਲਾ ਸੀ। ਜਿਨ੍ਹਾਂ ਨੇ ਕੰਪਲੇਂਟਾਂ ਕੀਤੀਆਂ ਉਹ ਪੰਜਾਬ ਤੋਂ ਬਾਹਰ ਦੇ ਸੀ। ਹੁਣ ਸਾਡੀ ਹਿਊਮਿਲੇਸ਼ਨ ਕਿਵੇਂ ਹੋਈ? ਕਾਨੂੰਨ ਆਪਣਾ ਕੰਮ ਕਰਦਾ, ਆਪਣੇ ਤਰੀਕੇ ਨਾਲ ਚੱਲਦਾ, ਤਾਂ ਸਾਨੂੰ ਇਹ ਨਮੋਸ਼ੀ ਦਾ ਨਹੀਂ ਝੇਲਣਾ ਪੈਂਦਾ ਜੋ ਸਾਡੀ ਵਧੀਆ ਪੰਜਾਬ ਪੁਲਿਸ, ਬਹਾਦਰ ਪੰਜਾਬ ਪੁਲਿਸ ਨੂੰ ਝੇਲਣਾ ਪਿਆ। ਇੱਕ ਪੰਜਾਬ ਤੇ ਦਾਗ ਲੱਗਿਆ, 3-3 ਪਰਚੇ ਪੁਲਿਸ ਤੇ ਹੋ ਗਏ, ਇਹ ਵੀ ਇਤਿਹਾਸ 'ਚ ਕਦੀ ਨਹੀਂ ਹੋਇਆ ਹੋਊਗਾ।
6 ਤਰੀਕ ਨੂੰ ਪੁਲਿਸ ਜਾਂਦੀ ਅਰੈਸਟ ਕਰਨ ਵਾਸਤੇ, ਚੱਕਦੀ ਹੈ। ਹੁਣ ਪੁਲਿਸ ਕਹਿੰਦੀ ਅਸੀਂ ਇਨਫੋਰਮ ਕੀਤਾ, ਅਸੀਂ ਦਿੱਲੀ ਵਾਲੇ ਕਹਿੰਦੇ ਇਨਫੋਰਮ ਨਹੀਂ ਕੀਤਾ। ਤੁਸੀਂ ਸਾਰਾ ਐਪੀਸੋਡ ਦੇਖੇ, ਬਾਰ-ਬਾਰ ਰਿਪੀਟ ਕਰਨ ਦੀ ਲੋੜ ਨਹੀਂ। ਹਰਿਆਣਾ ਲਿਆਉਂਦੇ ਨੇ, ਦਿੱਲੀ ਪੁਲਿਸ ਪਰਚਾ ਦਰਜ ਕਰਦੀ ਹੈ, ਸਰਚ ਵਾਰੰਟ ਲੈਂਦੀ ਹੈ, ਹਰਿਆਣੇ ਵਾਲੇ ਸਪੁਰਦ ਕਰ ਦਿੰਦੇ ਆ। 7 ਤਰੀਕ ਨੂੰ ਸਾਡੀ ਪੰਜਾਬ ਪੁਲਿਸ ਜਿਹੜੀ ਹੈ ਉਹ ਕੋਰਟ 'ਚ ਜਾ ਕੇ ਅਰੈਸਟ ਵਾਰੰਟ ਲੈਂਦੀ ਹੈ। ਤੁਸੀਂ ਟਵਿੱਟਰ ਅਕਾਊਂਟ ਚੱਕ ਲਓ ਆਤਿਸ਼ੀ ਦੇ, ਸੌਰਵ ਭਾਰਦਵਾਜ ਦੇ। ਸੌਰਵ ਭਾਰਦਵਾਜ ਵੀ ਬਹੁਤ ਪੜ੍ਹਿਆ ਲਿਖਿਆ ਇਨਸਾਨ ਹੈ। ਆਤਿਸ਼ੀ ਆਕਸਫੋਰਡ ਦੀ ਪੜ੍ਹੀ ਹੋਈ ਹੈ। ਆਮ ਆਦਮੀ ਪਾਰਟੀ ਦੇ ਪੜ੍ਹੇ ਹੋਏ ਲੋਕਾਂ ਦੇ ਹਾਲਾਤ ਉਹ ਟਵਿੱਟਰ 'ਚ ਲੱਗ ਜਾਣਗੇ। ਉਹਨਾਂ ਨੇ ਕੀ ਲਿਖਿਆ? ਉਹਨਾਂ ਨੇ ਲਿਖਿਆ ਅਨਪੜ੍ਹ ਜਾਹਿਲ, ऑर्डर पा के 7 तरीक का लिखा, अनपढ़ जाहिल ये पढ़ लें कि बग्गा के खिलाफ अरेस्ट वारंट है। खैर मैं भी एक बार रिप्लाई करते कि मैडम जी तरीक पढ़ दो, 7 तरीक है ये। तुसीं जलूस पंजाब का 6 ਨੂੰ कढ़ा चुके हो। ਜਿਹੜਾ ਕੰਮ ਤੁਹਾਨੂੰ 5 ਤਰੀਕ ਨੂੰ 6 ਨੂੰ ਕਰਨਾ ਚਾਹੀਦਾ, ਤੁਸੀਂ 7 ਨੂੰ ਕੀਤਾ। ਇਹ ਤਾਂ ਲੈਂਗੁਏਜ ਜਿਹੜੇ ਦੂਜਿਆਂ ਨੂੰ ਗੁੰਡੇ ਕਹਿੰਦੇ ਆ, ਅਨਪੜ੍ਹ ਕਹਿੰਦੇ, ਜਾਹਿਲ ਕਹਿੰਦੇ, ਇਹ ਅਨਪੜ੍ਹ ਜਾਹਿਲਾਂ ਵਾਲੀ ਲੈਂਗੁਏਜ ਆਮ ਆਦਮੀ ਪਾਰਟੀ ਦੇ ਵੱਡੇ ਵੱਡੇ ਲੀਡਰਾਂ ਦੀ ਹੋ ਚੁੱਕੀ ਹੈ। ਤੇ ਫਿਰ ਜਿਹੜਾ ਵਾਰੰਟ ਲਿੱਤਾ ਵੀ ਗਿਆ ਉਸ ਤੇ ਆਨਰੇਬਲ ਹਾਈ ਕੋਰਟ ਨੇ ਸਟੇ ਲਾਤੀ। ਇੱਕ ਵੱਡੀ ਹਿਊਮਿਲੇਸ਼ਨ ਪੰਜਾਬ ਵਾਸਤੇ, ਪੰਜਾਬੀਆਂ ਵਾਸਤੇ, ਸਿਰਫ ਇੱਕ ਦਿੱਲੀ ਦੇ ਤਾਨਾਸ਼ਾਹ ਦਾ ਹੁਕਮ ਪਗਾਉਣ ਵਾਸਤੇ ਕੀਤੀ ਗਈ। ਹੁਣ ਆ ਜੀ ਅੱਗੇ ਪੰਚਾਇਤੀ ਜ਼ਮੀਨ ਦਾ ਜਿਹੜਾ ਦੂਜਾ ਮੁੱਦਾ, ਮੁੱਖ ਤੇ ਮੇਨ ਮੁੱਦਾ ਇੱਕ ਇਹ ਵੀ ਹੈ ਤੇ ਇੱਕ ਬਾਰਡਰ ਵਾਲਾ। ਦੇਖੋ ਪ੍ਰੋਫੈਸਰ ਸਾਹਿਬ ਨੇ ਮੋਸਟਲੀ ਦੱਸ ਹੀ ਦਿੱਤਾ। ਅੱਜ ਤੱਕ ਸਰਕਾਰ ਇਹ ਕਲੀਅਰ ਨਹੀਂ ਕਰ ਸਕੀ, ਜਿਵੇਂ ਚੀਮਾ ਸਾਹਿਬ ਸਾਡੇ ਮਾਨਯੋਗ ਫਾਈਨੈਂਸ ਮਿਨਿਸਟਰ ਇਹ ਕਲੀਅਰ ਨਹੀਂ ਕਰ ਸਕੇ ਕਿ ਲੋਕਾਂ ਤੋਂ ਉਹ ਬਜਟ ਕਿਵੇਂ ਬਣਨਾ ਹੈ ਪੁੱਛਣ ਤਾਂ ਗਏ, ਪਰ ਉਹਨਾਂ ਦੀ ਜੇਬ 'ਚ ਪੈਸੇ ਕਿੰਨੇ ਹੈ। ਹੁਣ ਮੈਨੂੰ ਜੇ ਪੁੱਛਣ ਆਉਂਦੇ ਕਿ ਮੈਂ ਬਜਟ ਬਣਾਉਣਾ ਜੀ, ਵਾਲੇ ਸਾਹਿਬ ਦੱਸੋ ਕਿਆ ਪਾਈਏ, ਮੈਂ ਉਹਨਾਂ ਨੂੰ ਕਹਿੰਦਾ ਜੀ ਮੈਂ ਤਾਂ ਪਨੀਰ ਲੈਣਾ, ਪਨੀਰ ਦੀ ਸਬਜ਼ੀ ਖਾਊਂਗਾ, ਖਿਲਾ ਦੋਗੇ? ਪੈਸੇ ਉਹਨਾਂ ਕੋਲ ਆਲੂ ਖਰੀਦਣ ਜੋਗੇ ਨਾ ਹੋਣ ਤਾਂ ਮੈਨੂੰ ਪਨੀਰ ਦੀ ਸਬਜ਼ੀ ਕਿਵੇਂ ਖਿਲਾ ਦੇਣਗੇ? ਤਾਂ ਜਦ ਲੋਕਾਂ ਨੂੰ ਇਹ ਨਹੀਂ ਪਤਾ ਕਿ ਸਰਕਾਰ ਕੋਲ ਪੈਸਾ ਕਿੰਨਾ ਹੈ, ਉਹ ਰਾਏ ਕਿਵੇਂ ਦੇ ਦੇਣਗੇ? ਇਹੀ ਹੈ, ਦਿਖਾ ਕੁਛ ਹੋਰ ਰਹੇ ਨੇ ਤੇ ਕਰ ਕੁਛ ਹੋਰ ਰਹੇ ਨੇ। ਸੇਮ ਉਸ ਤਰ੍ਹਾਂ ਹੀ ਸਾਡੇ ਮਾਨਯੋਗ ਪੰਚਾਇਤ ਮੰਤਰੀ ਸਾਹਿਬ ਮਾਝੇ ਦੇ ਰਹਿਣ ਵਾਲੇ ਨੇ, ਮਾਝੇ ਤੋਂ ਐਮਐਲਏ ਨੇ, ਪਰ ਮਾਝੇ 'ਚ ਨਹੀਂ ਵੜ ਰਹੇ। ਮਾਲਵੇ ਨੂੰ ਮੋਢੇ ਤੇ ਰੱਖ ਕੇ, ਪਰਨਾ ਚੱਕ ਕੇ, ਹੱਥ ਫੜ ਕੇ ਡਾਂਗ ਮਾਲਵੇ ਵੱਲ ਨੂੰ ਹੋਏ ਨੇ ਕਿ ਅਸੀਂ ਪੰਚਾਇਤੀ ਜ਼ਮੀਨਾਂ ਛਡਾਣੀਆਂ ਨੇ। ਜਿਵੇਂ ਪ੍ਰੋਫੈਸਰ ਸਾਹਿਬ ਨੇ ਕਿਹਾ ਕਿ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਹੀ ਸ਼ਾਇਦ ਪੜ੍ਹ ਲੈਂਦੇ। ਇਹ ਮੇਰੇ ਕੋਲ ਸਬ ਕਮੇਟੀ ਦੀ ਰਿਪੋਰਟ ਹੈ ਪੰਜਾਬ ਸਰਕਾਰ ਦੀ, ਜਿਸ 'ਚ ਸਿੱਧੂ ਸਾਹਿਬ ਤੇ ਹੋਰ ਕਈ ਮੰਤਰੀ ਉਹਨਾਂ ਨੇ ਰਿਪੋਰਟ ਬਣਾਈ ਸੀਗੀ ਨਜਾਇਜ਼ ਕਬਜ਼ਿਆਂ ਦੀ। ਇਸ 'ਚ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਦਾ ਵੀ ਹਵਾਲਾ ਹੈ। ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਮੇਰੇ ਕੋਲ ਵੀ ਪਈ ਹੈ, ਮੇਰੇ ਫੋਨ ਦੇ ਵਿੱਚ ਪਈ ਹੈ। ਜੇ ਸਿਰਫ ਔਰ ਸਿਰਫ ਚੰਡੀਗੜ੍ਹ ਪੈਰੀਫੇਰੀ ਦੀ ਜ਼ਮੀਨ ਨੂੰ ਹੱਥ ਪਾਇਆ ਜਾਵੇ ਤਾਂ ਇਹਨਾਂ ਨੂੰ ਰੋਜ਼ ਲੋਕਾਂ 'ਚ ਜਾ ਕੇ ਗਰੀਬਾਂ ਦੀ, ਨੋ ਡਾਊਟ ਜਿਹੜੇ ਪੋਲੀਟੀਸ਼ੀਅਨ ਜ਼ਮੀਨ ਛਡਾਓ ਅਸੀਂ ਨਾਲ ਹੈ, ਪਰ ਜਿਵੇਂ ਪਹਿਲਾਂ ਪ੍ਰੋਫੈਸਰ ਸਾਹਿਬ ਨੇ ਦੱਸਿਆ ਜਿਹੜੇ ਵਿਚਾਰੇ ਗਰੀਬ ਨੇ, ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਮੈਂ ਆਹ 1.5 ਕਿੱਲਾ ਖਰੀਦ ਲਿਆ ਆਪਣੀ ਕਲਟੀਵੇਸ਼ਨ ਵਾਸਤੇ, ਆਪਣੀ ਖੇਤੀ ਵਾਸਤੇ, ਉਹਨੂੰ ਪਤਾ ਹੀ ਨਹੀਂ ਪੰਚਾਇਤ ਦੀ ਜ਼ਮੀਨ ਖਰੀਦਣਾ ਲੀਗਲ ਹੈ ਜਾਂ ਇਲੀਗਲ ਹੈ, ਤੇ ਉਹਦੇ ਨਾਲ ਧੱਕਾ ਸਰਕਾਰ ਕਰ ਰਹੀ ਹੈ। ਇਹਨਾਂ ਨੂੰ ਹੱਥ ਕਿਉਂ ਨਹੀਂ ਪਾ ਰਹੀ? ਕਿਉਂਕਿ ਸਰਕਾਰ ਨੇ ਕੱਲ ਨੂੰ ਇਹਨਾਂ ਨਾਲੇ ਰਲ ਕੇ ਇਹ ਵੱਡਾ ਖੇਲ ਜੋ ਦਿਖਾ ਕੁਛ ਹੋਰ ਰਹੇ ਤੇ ਕਰਨਗੇ ਕੁਛ ਹੋਰ, ਉਹ ਮੈਂ ਅੱਗੇ ਦੱਸੂਗਾ, ਕਰਨਾ ਹੈ। ਮੈਂ ਸਿੱਧੇ ਤੌਰ ਤੇ ਮੁੱਖ ਮੰਤਰੀ ਸਾਹਿਬ ਨੇ ਕੱਲ ਵੀ ਅਪੀਲ ਕੀਤੀ ਸੀ ਕਿ ਅੱਜ WhatsApp ਨੰਬਰ ਵੀ ਜਾਰੀ ਕਰਨਾ ਹੈ। ਜੇ ਪ੍ਰੈਸ ਕਾਨਫਰੰਸ ਹੁੰਦੇ WhatsApp ਨੰਬਰ ਜਾਰੀ ਹੋ ਗਿਆ ਤਾਂ ਇਹ ਕਾਗਜ਼ਾਂ ਤੇ ਕੰਪਲੇਂਟ ਦੇ ਨਾਲ ਮੈਂ WhatsApp ਨੰਬਰ ਤੇ ਕੰਪਲੇਂਟ ਫਾਈਲ ਕਰੂੰਗਾ ਕਿ ਮੁੱਖ ਮੰਤਰੀ ਸਾਹਿਬ ਆਪਣੇ ਪੰਚਾਇਤ ਮੰਤਰੀ ਸਾਹਿਬ ਦੀ ਇਨਕੁਆਇਰੀ ਕਰਾਓ, ਆਪਣੇ ਪੰਚਾਇਤ ਡਿਪਾਰਟਮੈਂਟ ਦੀ ਇਨਕੁਆਇਰੀ ਕਰਾਓ ਕਿ ਤੁਹਾਡੇ ਰਹਿੰਦਿਆਂ ਪੰਚਾਇਤੀ ਜ਼ਮੀਨ ਮਤਾ ਪਾ ਕੇ ਕਰੋੜਾਂ ਦੀ ਜ਼ਮੀਨ ਲੱਖਾਂ 'ਚ ਕਿਵੇਂ ਵਿਕ ਗਈ, ਗਜਾਂ ਦੀ ਜ਼ਮੀਨ ਏਕੜਾਂ 'ਚ ਕਿਵੇਂ ਵਿਕ ਗਈ। ਇਹਦਾ ਜਵਾਬ ਮੁੱਖ ਮੰਤਰੀ ਸਾਹਿਬ ਨੂੰ, ਪੰਚਾਇਤ ਮੰਤਰੀ ਸਾਹਿਬ ਨੂੰ ਇਹ ਦੇਣਾ ਪੈਣਾ। ਤੇ ਪਹਿਲੀ ਕੰਪਲੇਂਟ ਅਸੀਂ ਫਾਈਲ ਕਰਾਂਗੇ, ਨੰਬਰ ਲਾਂਚ ਕਰਨ, ਅਸੀਂ ਉਮੀਦ ਵੇਟ ਕਰ ਰਹੇ ਹਾਂ ਉਹਨਾਂ ਦੇ ਨੰਬਰ ਲਾਂਚ ਕਰਨ ਦੀ। ਇਹ ਜ਼ਮੀਨ ਹੈ ਜੀ, ਭਗਤਪੁਰਾ ਪਿੰਡ ਹੈ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ। ਉੱਥੇ ਕਲੋਨੀ ਹੈ ਇੱਕ, ਨੋ ਡਾਊਟ 2016 ਤੋਂ ਕੋਲੋਨਾਈਜ਼ਰ ਨੇ ਸ਼ੁਰੂ ਕੀਤਾ ਵੀ ਮੈਂ ਜ਼ਮੀਨ ਨੂੰ ਕਿਸੇ ਤਰੀਕੇ ਨਾਲ ਆਪਣੇ ਹੱਥ 'ਚ ਲੈ ਲਾਂ, ਪਰ ਕਾਮਯਾਬ ਨਹੀਂ ਹੋ ਸਕੇ। ਪਰ ਜਿਵੇਂ ਸਰਕਾਰ ਆਈ, ਨਵੀਂ ਸਰਕਾਰ ਆਈ, ਉਹਨਾਂ ਨੇ 19 ਦਿਨ 'ਚ ਬਿਲਡਰ ਸਾਹਿਬ ਨੂੰ ਕਾਮਯਾਬ ਕਰ ਦਿੱਤਾ ਤੇ ਪੰਚਾਇਤੀ ਜ਼ਮੀਨ ਉਹਨਾਂ ਦੇ ਹਵਾਲੇ ਕਰਤੀ। ਇਹ ਜੀ ਜਿਹੜੀ ਭਗਤਪੁਰਾ ਪਿੰਡ ਦੀ ਜ਼ਮੀਨ ਹੈ, ਪੰਚਾਇਤੀ ਜ਼ਮੀਨ ਹੈ ਜੀ, 32 ਕਨਾਲ 16 ਮਰਲੇ, ਤਕਰੀਬਨ 4.25 ਕਿੱਲੇ ਦੀ ਜ਼ਮੀਨ ਹੈ। ਇਹ ਜ਼ਮੀਨ ਜੀ ਜਿਹੜਾ ਉੱਥੇ ਅਲਫਾ ਇੰਟਰਨੈਸ਼ਨਲ ਸਿਟੀ ਅੰਮ੍ਰਿਤਸਰ,
उसकी जमीन है। 1/4/2022 का सरपंच साहब नूं BDPO का चिट्ठी है एक, जिस 15 दिन का पंचायत मंत्री साहब के अपने डिपार्टमेंट डायरैक्टर पंचायत के चिट्ठी का हवाला है कि जी ये जमीन जिहड़ी हैगी है ये फलाणे बिल्डर नूं इस रेट ते बेची जाए। कोई इस जिमें बार बार कहने ग्राम सभा बुलावांगे, 26 जून नूं बुलाण जा रहे हैं, ग्राम सभा करांगे, पिंड डिसाइड करूगा की करांगे। इत्थे तां कोई ग्राम सभा नहीं बुलाई गई, इत्थे सीधा ही उपरों हुक्म आया मंत्री साहब के डिपार्टमेंट तो। ये हैगी है जी चिट्ठी 1/4/2022 की BDPO साहब ने भेजी, जी पंचायत नूं भेजी पिंड दी नूं। फिर जी 8/4/2022 2016 तो लेके जिहड़ा काम स्पीड च नहीं होया वो दिनां च होण लग गया। 8/4/2022 नूं पिंड दी पंचायत जिहड़ी है एक रेजोल्यूशन बनती है, उस पंच सरपंच जिहड़े हैं, कोई ग्राम सभा नहीं होंदी। मैं दोबारा रिपीट कर रहा, जिहड़ा सानूं खदशा है कि जिहड़े देखो असीं फसलों की लड़ाई लड़ी अपनी, किते अंबानियां अदानियां कोल साडी फसलां ना चलियां जाण, असीं भुखे मर जांगे। पंजाब नूं मैं दसना चाहना हुण अगे जमीनां की लड़ाई शुरू होने वाली है। पूरे पंजाब नूं एकजुट होकर जमीन की लड़ाई लड़नी पैनी, क्योंकि सरकार नहीं दस रही कि पंचायती जमीनां छड़ा तां रहे हैं, रोड मैप की है, उहदा करना की है, ਉਹਦੇ ਬਾਰੇ ਸਰਕਾਰ ने अज तक एक बार भी क्लीयर नहीं किया। मैं तो कहना ਜਿਹੜੇ ਪਿੰਡ 'ਚ पंचायत की जमीन छड़ाण जाण ਤਾਂ ਉੱਥੇ ਪਹਿਲਾਂ ਇੱਕ ਵਾਰ ਮੰਤਰੀ ਸਾਹਿਬ ਨੂੰ ਪੁੱਛਣਾ ਵੀ ਤੁਸੀਂ ਜ਼ਮੀਨ ਦਾ ਹੁਣ ਕਰੋਗੇ ਕੀ, ਐ ਦੱਸੋ ਪਹਿਲਾਂ ਤਾਂ ਅਸੀਂ ਛੱਡਣ ਨੂੰ ਤਿਆਰ ਹੈ। ਉਸ ਤੋਂ ਬਾਅਦ ਇਹ ਮਤਾ ਪੈ ਗਿਆ ਜੀ ਵੀ 43 ਲੱਖ ਰੁਪਏ ਕਿੱਲੇ ਦੇ ਹਿਸਾਬ ਨਾਲ ਇਹ ਜ਼ਮੀਨ ਜਿਹੜੀ ਹੈਗੀ ਹੈ ਇਹ ਬਿਲਡਰ ਨੂੰ ਵੇਚ ਦਿੱਤੀ ਜਾਵੇ। ਸਰਕਾਰ ਕਾਲੀ ਸੀ ਤਾਂ ਉਹਨਾਂ ਨੇ 8 ਦਿਨ 'ਚ ਸਾਰਾ ਕੰਮ ਕਰਤਿਆ, ਪਰ ਬਿਲਡਰ ਨੂੰ ਕੋਈ ਕਾਲੀ ਨਹੀਂ ਸੀਗੀ। बिल्डर ने 11 दिन लिते, 19/4/2022 ਨੂੰ इस जमीन की रजिस्ट्री भी हो जाती है। जो सरपंच साहब ने उत्थे दे लेडी ने उन्होंने इसकी रजिस्ट्री करवाती, बिल्डर साहब ने रजिस्ट्री करवा ली, कर ली। ते हुण अगे आंदा असली खेल कि यह जमीन एग्रीकल्चर सीगी, कि यह एग्रीकल्चर रेट ते बेची जा सकती सीगी, क्या वाकई यह रेट जमीन का है। एक मेरे को बयाना आया, मैं पहला दस देना चाहना है, ये सारी खेल का पर्दाफाश जो किया ये साडे साथी जो सुखजिंदर सिंह माहू लोक राज लहर पंजाब के प्रधान ने ते संयुक्त समाज मोर्चा के अमृतसर रीस तो कैंडीडेट भी रहे ने। उन्होंने अपना पिंड है ये, उन्होंने मामा जी की डैथ हो गई, इस करके वो आ नहीं सके, उन्होंने आना सीगा, कल शाम ने हुई है। उन्होंने सारा RTI थ्रू ये सारा लीगल डॉक्यूमेंट्स लिते ने। तो हुण आ जाओ तुसीं बयाना, सेम बिल्डर एक गुरमाज सिंह दे नाल उसी कलोनी दे विच जदों एग्रीकल्चर लैंड होंदी सी 2010 20/4/2010 च एक बयाना हुंदा है 70,73,000 प्रति किला के हिसाब नाल एग्रीकल्चर लैंड का बयाना होंदा है। तो जिहड़ी जमीन 2010 च 70,73,000 की सीगी, जबकि एक चीज नोट करने वाली है, सरकार जब भी जमीन बेचती है उन्होंने 3 गुणा रेट ला के बेचती है। मतलब 43 लाख भी जो रेट 3 गुणा होया है, इसका एक्चुअल रेट मतलब 14 लाख के करीब रह गया। तो जी 70 लाख की जमीन 2010 भी क्या 2022 आंदे आंदे घट गई, उसका रेट डाउन हो गया, वो भी रेजिडेंशियल कलोनी का। ये बयाना नाल है जी दे जिहड़ा कि सबूत दिंदा है कि जमीन किवें आने पैने रेटां 'च बेची गई। उस तो बाद एक सरकारी कागज कल नूं कोई कह दे उठ के जी भी ये तां बयाने बन जाते होंदे हैं, कागज निकल जाते होंदे हैं। ये जी रजिस्ट्रार, तहसीलदार साहब, SDM साहब ते DC होंदे कलैक्टर साहब, चारां दा साइन डॉक्यूमेंट जिस रेट फिक्स किया होया कि भी इस एरिए की किहड़े एरिए की जमीन का एग्रीकल्चर का रेट होगा, रेजिडेंशियल का रेट होगा तो कमर्शियल का होगा। तो जे आपां कॉर्नर ते जाइए अल्फा इंटरनैशनल सिटी जिहड़ी अमृतसर हैगी है, जिहड़ी ये पिंड की अल्फा इंटरनैशनल सिटी है, इहदा 2020 ते 21 का रेट सीगा 5,663 रुपए 5 पैसे पर स्क्वेयर यार्ड गजां च।
ਤੇ ਕਮਰਸ਼ੀਅਲ ਦਾ ਸੀਗਾ 13,081.5 ਪਰ ਸਕੁਅਰ ਯਾਰਡ 2020-21 ਦਾ। ਪ੍ਰਪੋਜ਼ਡ ਰੇਟ 2021-22 ਦਾ ਹੈਗਾ ਜਿਹੜਾ ਹੁਣ ਹੈ ਉਹ ਹੈਗਾ 5600 ਪਰ ਸਕੁਅਰ ਯਾਰਡ ਤੇ 14,000 ਕਮਰਸ਼ੀਅਲ। ਔਰ ਹੈਰਾਨੀ ਦੀ ਗੱਲ ਹੈ ਜਿਹੜੀ ਸਾਡੀ ਮਾਨਯੋਗ ਸਰਕਾਰ ਨੇ ਪੰਚਾਇਤੀ ਜ਼ਮੀਨਾਂ ਛਡਾਉਣ ਵਾਲੀ ਸਰਕਾਰ ਨੇ ਪੰਚਾਇਤੀ ਮੰਤਰੀ ਜਿਹੜੇ ਮਾਲਵੇ 'ਚ ਭੱਜੇ ਫਿਰਦੇ ਨੇ ਮਾਝਾ ਛੱਡ ਕੇ, ਉਹਨਾਂ ਨੇ ਆਪਣੇ ਘਰ ਤੇ ਮਹਿਜ 39 ਕਿਲੋਮੀਟਰ ਤੇ ਇਸ ਕਾਲਮ 'ਚ ਇਸ ਏਰੀਏ ਦੀ ਲੈਂਡ 'ਚ ਐਗਰੀਕਲਚਰ ਦਾ ਰੇਟ ਹੈ ਹੀ ਨਹੀਂ ਐਪਲੀਕੇਬਲ। ਇੱਥੇ ਸਿਰਫ ਔਰ ਸਿਰਫ ਕਮਰਸ਼ੀਅਲ ਤੇ ਰੈਜ਼ੀਡੈਂਸ਼ੀਅਲ ਰੇਟ ਲੱਗਦਾ। ਜੇ ਆਪਾਂ ਰੈਜ਼ੀਡੈਂਸ਼ੀਅਲ ਰੇਟ ਵੀ ਲਾਈਏ ਤੇ ਪੌਣਾ 3 ਕਰੋੜ ਰੁਪਈਆ ਕਿੱਲਾ ਇਸ ਜ਼ਮੀਨ ਦਾ ਬਣਦਾ, ਜਿਹੜਾ 43 ਲੱਖ ਰੁਪਏ ਕਿੱਲੇ ਨੂੰ ਵੇਚਿਆ ਗਿਆ। ਸੋ ਇਹੀ ਅਸੀਂ ਸਰਕਾਰ ਨੂੰ ਪੁੱਛਦੇ ਹਾਂ ਤੇ ਇਹੀ ਲੋਕਾਂ ਨੂੰ ਕਹਿੰਦੇ ਆ। ਅੱਜ ਇੱਕ ਮੁਹਿੰਮ ਵੀ ਸ਼ੁਰੂ ਕਰਾਂਗੇ, ਐਂਡ 'ਚ ਦੱਸਾਂਗੇ। ਇਹੀ ਲੋਕਾਂ ਨੂੰ ਕਹਿੰਦੇ ਸਰਕਾਰ ਨੂੰ ਪੁੱਛਣ ਤੁਸੀਂ ਇਹ ਪੰਚਾਇਤੀ ਜ਼ਮੀਨਾਂ ਦਾ ਕਰੋਗੇ ਕੀ? ਤੁਸੀਂ ਨਾ ਤਾਂ ਸਿਆਸੀ ਲੀਡਰਾਂ ਤੋਂ, ਨਾ ਐਡਮਿਨਿਸਟ੍ਰੇਟਰ ਜਿਹੜੇ ਪੁਰਾਣੇ ਨੇ ਜਾਂ ਨਵੇਂ ਨੇ, ਨਾ ਵੱਡੇ ਵੱਡੇ ਬਿਊਰੋਕਰੇਟਸ ਉਹਨਾਂ ਦੀ ਜ਼ਮੀਨਾਂ ਨੂੰ ਹੱਥ ਤਾਂ ਪਾ ਨਹੀਂ ਰਹੇ। ਗਰੀਬਾਂ ਦੀਆਂ ਪੰਚਾਇਤਾਂ ਦੀ ਜ਼ਮੀਨਾਂ ਖੋ ਕੇ ਵੱਡੇ ਸਰਮਾਏਦਾਰਾਂ ਨੂੰ ਵੇਚ ਰਹੇ ਹੋ। ਕੀ ਅੱਗੇ ਵੀ ਇਹੀ ਕਰੋਗੇ? ਜਿਵੇਂ ਪ੍ਰੋਫੈਸਰ ਸਾਹਿਬ ਨੇ ਕਿਹਾ ਕਿ ਕੈਪਟਨ ਸਾਹਿਬ ਨੇ ਵੀ ਮੁਹਿੰਮ ਸ਼ੁਰੂ ਕੀਤੀ, ਬਾਅਦ 'ਚ ਬੰਦ ਹੋ ਗਈ। ਮੈਨੂੰ ਲੱਗਦਾ ਸ਼ਾਇਦ ਉਹੀ ਮੁਹਿੰਮ 'ਚ ਨੂੰ ਤੁਰ ਪਏ। ਇਹੀ ਚੀਜ਼ ਹੈ ਕਿ ਦਿਖਾ ਕੁਛ ਹੋਰ ਰਹੇ ਨੇ ਤੇ ਅੰਦਰ ਖਾਤੇ ਕਰ ਕੁਛ ਹੋਰ ਰਹੇ ਨੇ। ਆਖਿਰ 'ਚ ਮੈਂ ਇਸ ਮੁੱਦੇ ਤੇ ਇੱਕ ਗੱਲ ਹੋਰ ਕਹੂੰਗਾ ਕਿ ਇਸ ਨੂੰ ਲੈ ਕੇ ਪਿੰਡ ਦੇ ਲੋਕਾਂ ਨੇ, ਕਿਉਂਕਿ ਗ੍ਰਾਮ ਸਭਾ ਤਾਂ ਬੁਲਾਈ ਨਹੀਂ ਗਈ ਪੰਚਾਇਤ ਮੰਤਰੀ ਜੀ ਦੇ ਹਿਸਾਬ ਨਾਲ, ਤੇ ਪਿੰਡ ਦੇ ਲੋਕਾਂ ਨੇ ਵਿਜੀਲੈਂਸ ਨੂੰ ਇੱਕ ਕੰਪਲੇਂਟ ਫਾਈਲ ਕੀਤੀ ਹੈ 7/2 ਨੂੰ, ਸੌਰੀ ਆਪਣਾ 7/4 ਦੇ ਨੇੜੇ ਤੇੜੇ ਕੰਪਲੇਂਟ ਫਾਈਲ ਕੀਤੀ ਹੈ ਵਿਜੀਲੈਂਸ ਡਿਪਾਰਟਮੈਂਟ ਨੂੰ ਕਿ ਇਹਦੀ ਇਨਕੁਆਇਰੀ ਕੀਤੀ ਜਾਵੇ ਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਕਿ ਪੰਚਾਇਤ ਦੀ ਜ਼ਮੀਨ ਡਿਪਾਰਟਮੈਂਟ ਨੇ ਨਾਲ ਰਲ ਕੇ ਪੰਚਾਇਤ ਤੋਂ ਸਰਕਾਰੀ ਜ਼ਮੀਨ ਜਿਹੜੀ ਹੈ ਪ੍ਰਾਈਵੇਟ ਬਿਲਡਰ ਨੂੰ ਬਿਨਾਂ ਪੁੱਛੇ ਬਿਨਾਂ ਦੱਸੇ ਬੰਦ ਕਮਰੇ 'ਚ ਵੇਚਤੀ। ਇਹ ਸਾਈਨ ਨੇ ਉਹਨਾਂ ਦੇ ਪਿੰਡ ਵਾਲਿਆਂ ਦੇ। ਦੇਖੋ ਪੰਚਾਇਤ ਚਾਹੇ ਜੇ ਜ਼ਮੀਨ ਵੇਚ ਵੀ ਸਕਦੀ ਹੈ, ਅਕੋਰਡਿੰਗ ਟੂ ਸਿਚੁਏਸ਼ਨ ਹੁੰਦਾ ਹੈ, ਪਰ ਉਹ ਅਪਰੂਵਲਸ ਲੈਣੀ ਪੈਂਦੀਆਂ ਪੰਚਾਇਤ ਮੰਤਰੀ, ਡਿਪਾਰਟਮੈਂਟ, ਫਿਰ ਸਾਰਾ ਪਰਮਿਸ਼ਨਾਂ ਤੋਂ ਬਾਅਦ ਸਾਰਾ ਕੁਝ ਹੋ ਸਕਦਾ ਹੈ। ਪਰ ਤੁਸੀਂ ਇਹ ਥੋੜੀ ਹੈ ਹੁਣ ਮੋਹਾਲੀ 'ਚ ਜ਼ਮੀਨ ਨੂੰ ਲੈ ਕੇ ਧਰਨੇ ਲੱਗੇ ਹੋਏ ਨੇ, ਸੜਕਾਂ ਜਾਂਦੀ ਜ਼ਮੀਨ ਨੂੰ, ਇਲੈਕਸ਼ਨ ਹਾਈਵੇ ਤੋਂ ਲੈ ਕੇ ਜ਼ਮੀਨਾਂ ਨੂੰ ਲੈ ਕੇ ਧਰਨਾ ਚੱਲ ਰਿਹਾ ਡੀਸੀ ਆਫਿਸ ਦੇ ਬਾਹਰ ਕਈ ਦਿਨਾਂ ਤੋਂ। ਤੇ ਉਹਨਾਂ ਦਾ ਇਹੀ ਕਹਾਣੀ ਹੈ ਕਿ ਸਾਨੂੰ ਜੀ ਆਉਣੇ ਪਾਣੇ ਰੇਟਾਂ ਤੇ ਸਾਡੀ ਕਰੋੜਾਂ ਦੀ ਜ਼ਮੀਨ ਨੂੰ ਲੱਖਾਂ ਦੇ ਵਿੱਚ ਖਰੀਦ ਕੇ ਸਰਕਾਰ ਜਿਹੜੀ ਹੈ ਅਕਵਾਇਰ ਕਰਕੇ ਸਾਨੂੰ ਤਾਂ ਕੱਖ ਤੇ ਨਹੀਂ ਛੱਡ ਰਹੀ। ਉਹ ਧਰਨੇ ਲਾ ਰਹੇ ਨੇ। 18 ਨੂੰ ਹੁਣ ਮੈਂ ਪੰਜਾਬੀਆਂ ਨੂੰ ਬੇਨਤੀ ਵੀ ਕਰਦਾ, ਮੋਹਾਲੀ ਜ਼ਿਲ੍ਹੇ ਦੇ ਲੋਕਾਂ ਨੂੰ ਵੀ, ਉਹਨਾਂ ਨੇ 18 ਨੂੰ ਧਰਨਾ ਫਿਰ ਉਹ ਲਿਖ ਕੇ 18 ਦੀ ਕਾਲ ਦਿੱਤੀ ਹੈ ਕਿ ਸਵੇਰੇ 9 ਵਜੇ ਡੀਸੀ ਆਫਿਸ ਦੇ ਬਾਹਰ ਪਹੁੰਚੋ ਤੇ ਸਾਰੇ ਪਹੁੰਚਣ ਸਾਥ ਦੇ ਨਾਲ। ਮੈਂ ਬੇਨਤੀ ਕਰਦਾ ਹੱਥ ਜੋੜ ਕੇ, ਖਰੜ ਤੋਂ ਐਮਐਲਏ ਮੈਡਮ ਅਨਮੋਲ ਗਗਨ ਮਾਨ ਜੀ, ਮੈਨੂੰ ਯਾਦ ਹੈ ਉਹੀ ਜਿਹੜੀਆਂ ਜ਼ਮੀਨਾਂ ਅਕਵਾਇਰ ਹੋਈਆਂ ਸੀਗੀਆਂ ਸੜਕਾਂ ਵਾਸਤੇ, ਬਕਾਇਦਾ ਗੱਡੀ ਚੱਕ ਕੇ ਮਾਨਸਾ ਗਏ ਸੀ ਧਰਨੇ ਵਿੱਚ, ਔਰ ਕਹਿ ਰਹੇ ਸੀ ਸਰਕਾਰ ਧੱਕਾ ਕਰ ਰਹੀ ਹੈ। ਤੇ ਹੁਣ ਤਾਂ ਤੁਹਾਡੇ ਆਪਣੇ ਮੋਹਾਲੀ ਦੇ ਵਿੱਚ ਧਰਨਾ ਲੱਗਿਆ ਹੋਇਆ ਤੇ ਮੇਰੀ ਉਹਨਾਂ ਨੂੰ ਬੇਨਤੀ ਹੋਊਗੀ 18 ਤਰੀਕ ਨੂੰ ਉਹ ਵੱਧ ਚੜ ਕੇ ਹਿੱਸਾ ਲੈਣ ਤੇ ਆ ਕੇ ਆਪਣੀ ਸਰਕਾਰ ਦੇ ਖਿਲਾਫ ਵੀ ਆਪਣੇ ਸਰਕਾਰ ਨੂੰ ਸਵਾਲ ਕਰਨ ਕਿ ਹੁਣ ਤੁਸੀਂ ਇਹਨਾਂ ਨਾਲ ਧੱਕਾ ਕਿਉਂ ਕਰਨ ਲੱਗੇ ਹੋਏ ਹੋ। ਅਗਲਾ ਟੌਪਿਕ ਜਿਹੜਾ ਅਗਲਾ ਮੁੱਦਾ, ਮੇਨ ਮੁੱਖ ਮੁੱਦਾ ਹੋਰ ਵੀ ਹੈਗਾ, ਉਹ ਹੈਗਾ ਜਿਹੜੀਆਂ ਸਾਡੇ ਵੀਰ ਆਏ ਹੋਏ ਨੇ ਕਿਸਾਨ ਯੂਨੀਅਨ ਤੋਂ, ਬਾਰਡਰ ਦੀ ਜ਼ਮੀਨਾਂ ਜਿਹੜੀਆਂ ਹੈਗੀਆਂ ਨੇ ਤੇ ਸਰਕਾਰਾਂ ਕਿਵੇਂ ਸਾਡੇ ਬਾਰਡਰ ਦੇ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ। ਜਿਵੇਂ ਦੱਸਿਆ ਕਿ ਜਿਹੜੀ ਬਾਰਡਰ ਦੀ ਜ਼ਮੀਨ ਹੈ ਤਕਰੀਬਨ 21,300 ਦੇ ਕਰੀਬ ਏਕੜ ਜ਼ਮੀਨ ਜਿਹੜੀ ਹੈ ਤਾਰ ਦੇ ਉਸ ਪਾਰ ਹੈ। 44 ਫੁੱਟ ਤਕਰੀਬਨ ਸਣੇ ਤਾਰ, ਸਣੇ ਜਿਹੜਾ ਪੈਟਰੋਲਿੰਗ ਦਾ ਰਸਤਾ, ਉਹ ਸਭ ਨੂੰ ਲਾ ਕੇ 44 ਫੁੱਟ ਜਿਹੜੀ ਹੈ ਉਹ ਜ਼ਮੀਨ ਹੈ ਤੇ 530 ਕਿਲੋਮੀਟਰ ਦਾ ਬਾਰਡਰ ਹੈ। 6 ਜ਼ਿਲ੍ਹੇ ਪੈਂਦੇ ਨੇ ਤੇ 220 ਪਿੰਡ ਪੈਂਦੇ ਨੇ। ਸਾਡੇ ਕਿਸਾਨ ਵੀਰਾਂ ਨੇ ਜੈ ਜਵਾਨ ਜੈ ਕਿਸਾਨ ਦਾ ਨਾਰਾ ਬੁਲੰਦ ਰੱਖਦੇ ਹੋਏ ਆਪਣੀ ਜ਼ਮੀਨ ਸਰਕਾਰ ਨੂੰ ਸਮਰਪਿਤ ਕਰਤੀ ਕਿ ਸਾਡੇ ਦੇਸ਼ ਦੀ ਸੁਰੱਖਿਆ, ਸਾਡਾ ਦੇਸ਼ ਸੁਰੱਖਿਅਤ ਰਹੇ, ਸਾਡੇ ਦੇਸ਼ ਦੀ ਸੁਰੱਖਿਆ 'ਚ 1% ਵੀ ਕੁਤਾਹੀ ਨਾ ਹੋਵੇ, ਸਾਡੇ ਜਵਾਨ ਸਾਡੇ ਦੇਸ਼ ਦੀ ਰੱਖਿਆ ਕਰਨ। ਪਰ ਉੱਥੇ ਹੀ ਸਾਡੇ ਬਾਰਡਰ ਦੇ ਕਿਸਾਨਾਂ ਨੂੰ ਕਿਵੇਂ ਸਰਕਾਰਾਂ ਵੱਲੋਂ ਤਸ਼ੱਦਦ ਸਹਿਣੀ ਪੈ ਰਹੀ ਹੈ, ਉਹ ਮੈਂ ਤੁਹਾਡੇ ਸਾਹਮਣੇ ਥੋੜ੍ਹਾ ਜਿਹਾ ਇਨ ਬਰੀਫ ਦੱਸੂਗਾ, ਬਾਕੀ ਡਿਟੇਲ ਸਾਡੇ ਵੀਰ ਦੱਸਣਗੇ। 2014 'ਚ ਇੱਕ ਰੇਟ ਫਿਕਸ ਹੋਏ 65,000 ਰੁਪਇਆ, ਜਿਹੜਾ ਕਿ ਸੈਂਟਰ ਸਰਕਾਰ ਤੇ ਸਟੇਟ ਸੂਬੇ ਨੇ
50-50 ਦੇ ਰੇਸ਼ੋ ਨਾਲ, ਅੱਧੇ ਦੇ ਰੇਸ਼ੋ ਨਾਲ ਪੈਸੇ ਦੇਣੇ ਸੀਗੇ ਐਜ਼ ਕੰਪਨਸੇਸ਼ਨ, ਹਰ ਸਾਲ ਐਨੂਅਲੀ ਮਿਲਣੇ ਸੀਗੇ। 65,000 ਕੁਝ ਵੀ ਨਹੀਂ ਹੁੰਦਾ ਸਾਲ ਦਾ। ਫਿਰ ਦੁਬਾਰਾ ਇਹਨਾਂ ਨੇ ਕੇਸ ਫਾਈਲ ਕੀਤਾ, ਦਾ ਪੰਜਾਬ ਬਾਰਡਰ ਕਿਸਾਨ ਵੈਲਫੇਅਰ ਸੁਸਾਇਟੀ ਵਰਸਸ ਯੂਨੀਅਨ ਆਫ ਇੰਡੀਆ, ਪੰਜਾਬ ਸਰਕਾਰ ਵੀ ਇਸ ਪਾਰਟੀ ਸੀ। ਤੇ ਉਸ ਤੋਂ ਬਾਅਦ ਇੱਕ ਕਮੇਟੀ ਬਣੀ, ਕਮੇਟੀ ਨੇ 10,000 ਦੀ ਰਿਕਮੈਂਡੇਸ਼ਨ ਦਿੱਤੀ ਆਨਰੇਬਲ ਹਾਈ ਕੋਰਟ ਨੂੰ, ਤੇ 2015 'ਚ ਆਰਡਰ ਹੋਇਆ ਕਿ ਇੱਕ ਤਾਂ 10,000 ਰੁਪਏ ਰੇਟ ਦਿੱਤਾ ਜਾਵੇ, 5,000 ਸੈਂਟਰ ਤੋਂ ਆਉਣਾ ਹੈ, 5,000 ਸਟੇਟ ਨੇ ਦੇਣਾ ਹੈ, ਤੇ ਦੂਜਾ ਇੱਕ ਟ੍ਰਿਬਿਊਨਲ ਬਣਾਇਆ ਜਾਵੇ ਕਿ ਇਹਨਾਂ ਦਾ ਪੱਕਾ ਇਲਾਜ ਕੀਤਾ ਜਾਵੇ, ਕਿ ਇਹਨੂੰ ਨੋਟੀਫਾਈ ਕੀਤਾ ਜਾਵੇ, ਨੋਟੀਫਾਈ ਕਰਕੇ ਇਹਨਾਂ ਦੀ ਲੈਂਡ ਐਕਵਾਇਰ ਕੀਤਾ ਜਾਵੇ, ਇਹਨਾਂ ਨੂੰ ਬਣਦਾ ਕੰਪਨਸੇਸ਼ਨ ਦਿੱਤਾ ਜਾਵੇ, ਤਾਂ ਕਿ ਰੋਜ਼-ਰੋਜ਼ ਦਾ ਕੰਮ ਖਤਮ ਹੋ ਜਾਵੇ। ਪਰ ਸਰਕਾਰਾਂ ਨੇ ਟ੍ਰਿਬਿਊਨਲ ਬਣਾ ਕੇ ਅੱਜ ਤੱਕ ਸ਼ਾਂਤ ਰਹੀਆਂ। ਤੇ ਮੈਂ ਬੇਨਤੀ ਕਰੂੰਗਾ ਆਪਣੇ ਵੀਰ ਨੂੰ ਕਿ ਉਹ ਅੱਗੇ ਇਸ ਮੁੱਦੇ ਤੇ ਗੱਲ ਕਰਨ ਖੁੱਲ੍ਹ ਕੇ, ਕਿਉਂਕਿ ਉਹ ਗਰਾਊਂਡ ਸਿਚੁਏਸ਼ਨ ਜਾਣਦੇ ਨੇ, ਅਸੀਂ ਤਾਂ ਸਿਰਫ ਲੀਗਲ ਤੇ ਟੈਕਨੀਕਲ ਗੱਲ ਕਰ ਸਕਦੇ ਹਾਂ। ਤੇ ਉਸ ਤੋਂ ਬਾਅਦ ਮੈਂ ਫਿਰ ਇਸੇ ਮੁੱਦੇ 'ਤੇ 2 ਲਾਈਨਾਂ ਫਿਰ ਬੋਲੂੰਗਾ। ਬਹੁਤ ਬਹੁਤ ਆਪਣਾ ਧੰਨਵਾਦ ਜੀ। ਮੈਂ ਗੱਲ ਕਰਨ ਲੱਗਾ, ਜਿੱਦਾਂ ਇਹਨਾਂ ਦੱਸਿਆ ਕਿ 21,300 ਕਿੱਲਾ ਬਾਰਡਰ ਦੀ ਜ਼ਮੀਨ ਆ, ਤੇ ਬਿਨ ਦੱਸਿਆ ਸਰਕਾਰ ਨੇ ਜਿਹੜੀ ਜ਼ਮੀਨ ਸਾਡੀ ਅਕਵਾਇਰ ਕੀਤੀ, ਤਾਰ ਲਾਈ। ਹਿੰਦੁਸਤਾਨ ਦੇ ਜਿਹੜੇ ਪਾਕਿਸਤਾਨ ਨਾਲ ਲੱਗਦੀ 11 ਫੁੱਟ ਆ, 1947 ਤੋਂ ਲੱਗ ਕੇ ਉਹ ਕਿਸਾਨਾਂ ਦੇ ਨਾਂ ਬੋਲਦੀ ਆਉਂਦੀ ਆ। ਉਹ ਅਸੀਂ 15,000 ਸਨ 15 ਦੇ ਵਿੱਚ ਕੇਸ ਵਿਨ ਕੀਤਾ। 44 ਫੁੱਟ ਜਿਹੜੀ ਤਾਰ ਆ, 8 ਫੁੱਟ ਤਾਰ ਹੁੰਦੀ, 14 ਫੁੱਟ ਅੱਗੇ ਰਸਤਾ, 22 ਫੁੱਟ ਪਿੱਛੇ ਰਸਤਾ, ਤੇ ਉਹ 44 ਫੁੱਟ ਬਣਦਾ। ਉਹ ਵੀ ਇਹਨਾਂ ਨੇ ਧੱਕੇ ਨਾਲ ਤਾਰ ਲਾ ਲਈ। ਇੱਕ ਵੀ ਕਿਸਾਨ ਨੇ, ਪਠਾਨਕੋਟ ਤੋਂ ਲੱਗ ਕੇ ਫਾਜ਼ਿਲਕਾ ਤੱਕ, ਇੱਕ ਵੀ ਕਿਸਾਨ ਨੇ ਵਿਰੋਧ ਨਹੀਂ ਕੀਤਾ, ਕਿਉਂਕਿ ਇਹਨਾਂ ਨੇ ਕਿਹਾ ਕਿ ਅਸੀਂ ਦੇਸ਼ ਦੀ ਸਿਕਿਉਰਿਟੀ ਲਈ ਲਾ ਰਹੇ ਹਾਂ, ਅਸੀਂ ਵੀ ਉਸ ਦੇਸ਼ ਦੇ ਵਾਸੀ ਹਾਂ। ਹੁਣ ਜਦੋਂ ਪਿੱਛੇ ਜ਼ਮੀਨਾਂ ਅਕਵਾਇਰ ਹੁੰਦੀਆਂ ਨੇ, ਉਹਦੇ ਪਹਿਲੋਂ ਪੈਸੇ ਦੇ ਕੇ ਫਿਰ ਗੌਰਮੈਂਟ ਜ਼ਮੀਨ ਅਕਵਾਇਰ ਕਰਦੀ ਆ, ਪਰ ਸਾਡੇ ਨਾਲ ਧੱਕਾ ਕੀਤਾ ਗਿਆ। ਹੁਣ ਇੱਥੇ ਗੱਲ ਆ ਜਾਂਦੀ ਕਿ ਕੋਰਟ ਦੇ ਵਿੱਚ ਕੇਸ ਅਸੀਂ ਵਿਨ ਕਰ ਚੁੱਕੇ ਹਾਂ। 2015 ਦਾ ਸਰਕਾਰ ਨੂੰ ਹੁਕਮ ਕੀਤੇ ਪੰਜਾਬ ਨੂੰ ਕਿ ਨੋਟੀਫਿਕੇਸ਼ਨ ਜਾਰੀ ਕਰੋ। ਫਿਰ ਜਿਹੜਾ ਟ੍ਰਿਬਿਊਨਲ ਬਣਿਆ ਵਾ, ਪਹਿਲੀ ਵਾਰੀ ਇਤਿਹਾਸ ਦੇ ਵਿੱਚ ਹੋਇਆ ਕਿ ਕਿਸੇ ਮੌਜੂਦਾ ਜੱਜ ਦਾ ਟ੍ਰਿਬਿਊਨਲ ਬਣਿਆ। ਹਾਈ ਕੋਰਟ ਨੇ ਸੈਸ਼ਨ ਜੱਜ ਨੂੰ ਪਾਵਰਾਂ ਦਿੱਤੀਆਂ। 15 ਤੋਂ ਲੱਗ ਕੇ ਅੱਜ ਤੱਕ ਸਰਕਾਰ ਨੇ ਉਹਦਾ ਰਿਕਾਰਡ ਪੇਸ਼ ਨਹੀਂ ਕੀਤਾ। ਫਿਰ ਸਾਡੀ ਕੰਪਨਸੇਸ਼ਨ ਲੱਗੀ, ਕਿਉਂਕਿ ਜੰਗਲੀ ਜਾਨਵਰ ਹਜੇ ਵੀ ਪਾਕਿਸਤਾਨ ਤੋਂ ਆਉਂਦੇ ਨੇ, ਤੇ 70 ਤੋਂ 75% ਸਾਡੀ ਜਿਹੜੀ ਫਸਲ ਦਾ ਉਜਾੜਾ ਕਰਕੇ ਉਹ ਚਲ ਜਾਂਦੇ ਨੇ। ਤੇ ਚਲੋ ਠੀਕ ਹੈ, ਦੇਸ਼ ਦੇ ਕਾਨੂੰਨ ਆ, ਅਸੀਂ ਦੇਸ਼ ਦੇ ਨਾਲ ਆ, ਅਸੀਂ ਉਸੇ ਦੇਸ਼ ਦੇ ਵਾਸੀ ਆ ਕਿ ਜਾਨਵਰ ਨੂੰ ਤੁਸੀਂ ਨਹੀਂ ਮਾਰ ਸਕਦੇ, ਪਰ ਉਹਦਾ ਕੋਈ ਹੱਲ ਤਾਂ ਹੈਗਾ ਨਾ। ਪਰ ਉੱਤੇ ਵੀ ਸਰਕਾਰ ਨੇ ਅੱਖਾਂ ਮੀਟੀਆਂ ਨੇ। ਹੁਣ ਆ ਜੀ ਇਹ ਸਾਡੀ ਜਿਹੜੀ ਆਪਣਾ 18, 19, 20, 21 4 ਸਾਲ ਦਾ ਸਾਡਾ ਜਿਹੜਾ ਠੇਕਾ ਰਹਿੰਦਾ ਸੀ, ਉਹ ਕਰੀਬ ਜਿਹੜਾ ਆਪਣਾ 48 ਕਰੋੜ ਰੁਪਈਆ ਬਣਦਾ ਵਾ ਇਕੱਲੇ ਸੈਂਟਰ ਦਾ, ਤੇ 48 ਕਰੋੜ ਰੁਪਈਆ ਇਹ ਜਿਹੜਾ ਬਣਦਾ ਵਾ ਪੰਜਾਬ ਦਾ ਸ਼ੇਅਰ 50-50 ਹੁੰਦਾ ਵਾ, 10,000 ਰੁਪਈਆ ਪ੍ਰਤੀ ਏਕੜ। ਉਹ 23 ਮਾਰਚ ਨੂੰ ਸਾਡਾ ਆ ਗਿਆ ਸੀ, ਕਿਉਂਕਿ ਅਸੀਂ ਕੋਰਟ ਦੇ ਵਿੱਚ ਕੇਸ ਪਾਇਆ ਵਾ। ਸਰਕਾਰ ਜਿਹੜੀ ਕੋਰਟ ਦੀ ਹੁਕਮ ਅਦੂਲੀ ਕਰਦੀ ਹੈ, ਉਹਦੀ ਤਰੀਕ ਅਗਲੀ ਫੇਰ ਆ ਰਹੀ ਆ 31 ਮਈ, ਲਾਸਟ ਮਹੀਨੇ ਤਰੀਕ ਸੀ, ਤੇ ਸੈਂਟਰ ਨੇ ਡਰਦੇ ਨੇ ਪੈਸੇ ਪਾ ਦਿੱਤੇ ਆ, ਆਪਣਾ ਸ਼ੇਅਰ ਉਹਨਾਂ 48 ਕਰੋੜ ਰੁਪਈਆ ਪਾ ਦਿੱਤਾ। ਹੁਣ ਜਿਹੜੀ ਆਮ ਆਦਮੀ ਸਰਕਾਰ ਪਾਰਟੀ ਆ, ਮਾਨ ਸਰਕਾਰ, ਇਹ ਕਹਿੰਦੀ ਕਿ ਅਸੀਂ ਆਮ ਲੋਕਾਂ ਦੀ ਸਰਕਾਰ ਆ, ਆਮ ਲੋਕਾਂ ਨੂੰ ਫਾਇਦਾ ਦਿੰਦੇ ਆ। ਵੇਖੋ ਸਾਡੇ ਸੈਂਟਰ ਦੇ ਪੈਸੇ ਆਏ 48 ਕਰੋੜ ਰੁਪਈਆ ਇਹ ਨੱਪ ਕੇ ਬੈਠੇ ਆ 1 ਮਹੀਨੇ ਦਾ। ਮੈਂ ਯਾਦ ਕਰਾਦਾ, ਮਾਨ ਸਾਹਿਬ ਜਦੋਂ MP ਸੀ, ਇਹ ਕਹਿੰਦੇ ਕਿ ਮੈਂ ਵਿਆਜ ਵੀ ਦੇਣਾ, ਆਪਦੇ MP ਕੋਟੇ ਦਾ ਮੈਂ ਵਿਆਜ ਵੀ ਦੇਣਾ, ਪਰ ਸਾਡਾ ਤਾਂ ਮੂਲ ਵੀ ਨਹੀਂ ਦੇ ਰਿਹਾ। ਸਾਡਾ ਗੁਨਾਹ ਕੀ ਆ ਕਿ ਅਸੀਂ ਬਾਰਡਰ ਤੇ ਜੰਮ ਪਏ ਆ? ਸਾਡਾ ਇਹੀ ਗੁਨਾਹ ਵਾ ਨਾ ਕਿ ਅਸੀਂ ਬਾਰਡਰ ਤੇ ਜੰਮੇ ਆ, ਆਪਣੇ ਪੰਜਾਬ ਦਾ ਸ਼ੇਅਰ ਨਹੀਂ ਦਿੱਤਾ। ਸੈਂਟਰ ਦਾ ਵੀ 48 ਕਰੋੜ ਰੁਪਈਆ ਦੱਬ ਕੇ ਬੈਠ ਗਏ। ਤੇ ਜਦ ਗਵਰਨਰ ਸਾਹਿਬ ਨੇ ਇਹਨਾਂ ਨੇ ਬਾਰਡਰ ਤੇ ਵਿਜ਼ਿਟ ਕੀਤਾ ਸੀ, ਬਾਰਡਰ ਦੇ ਲੋਕਾਂ ਲਈ ਮੁਸ਼ਕਲਾਂ ਸੁਣਨਾ, ਪਰ ਬਾਰਡਰ ਦਾ ਉੱਥੇ ਬੰਦਾ ਨਹੀਂ ਕੋਈ ਫਟਕਣ ਦਿੱਤਾ। ਅਸੀਂ 6 ਜ਼ਿਲ੍ਹੇ ਤਰਲੇ ਲੈ ਕੇ ਮਰ ਗਏ ਆ ਕਿ ਸਾਡੇ ਨਾਲ ਇੱਕ ਮੀਟਿੰਗ, ਇੱਕ ਹੀ, ਜਦੋਂ ਫਾਜ਼ਿਲਕਾ ਮੈਂ ਵੀ ਉੱਥੇ ਕਾਲ ਦਿੱਤੀ ਕਿ ਮੈਂ ਖੁਦ ਆਊਂਗਾ, ਮੈਂ ਡਿਸਟ੍ਰਿਕਟ ਇੱਥੋਂ ਆਪਣਾ ਤਰਨਤਾਰਨ ਤੋਂ, ਜਦ ਮੈਂ ਗੱਲ ਕੀਤੀ ਕਿ ਮੈਂ ਉੱਥੇ ਖੁਦ ਆਉਣਾ, ਇਹਨਾਂ ਵੇਖਿਆ ਮੀਡੀਆ ਵਿੱਚ ਉੱਥੇ ਜਨਤਾ ਜ਼ਿਆਦਾ ਇਕੱਠੀ ਹੋਈ ਨਹੀਂ ਆ, ਪਤਾ ਲੱਗ ਗਿਆ। ਫਿਰ ਇਹਨਾਂ ਨੇ ਉੱਥੇ ਸਾਨੂੰ ਮਿਲਾਇਆ, ਫਿਰ ਨਹੀਂ ਗਾ, ਤੇ ਮਾਨ ਸਾਹਿਬ ਇੱਕ ਸਟੇਟਮੈਂਟ ਦੇ ਕੇ ਛੋਟੀ ਜੀ
कि ਅਸੀਂ ਬਾਰਡਰ ਦੀਆਂ ਮੁਸ਼ਕਲਾਂ ਦਾ ਹੱਲ ਕਰਾਂਗੇ, ਪਰ ਕੋਈ ਨਹੀਂ ਕੀਤਾ। ਸੋ ਇੱਕ ਸਾਡਾ ਇਹਨਾਂ ਨੇ ਜਿਹੜਾ ਪੈਸਾ ਸਾਡੇ ਅੱਜ ਤੱਕ ਨਹੀਂ ਦਿੱਤਾ। ਫਿਰ ਧੱਕਾ ਇਹ ਹੁੰਦਾ ਵਾ ਹੁਣ ਜਿਹੜਾ 26 ਜੂਨ ਦਾ ਇਹਨਾਂ ਕਰ ਦਿੱਤਾ ਵਾ ਝੋਨਾ ਲਾਉਣ ਦਾ। ਹੁਣ ਸਾਨੂੰ ਉੱਥੇ ਲੇਬਰ ਦਾ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰਦਾ ਮੀਡੀਆ ਸਾਹਮਣੇ ਕਿ ਜੇ ਪਿੱਛੇ ਐਗਜ਼ੈਂਪਲ ਤੌਰ ਤੇ ਲਵਾਈ 3000 ਰੁਪਈਆ ਵਾ ਝੋਨੇ ਦੀ, ਤੇ ਸਾਨੂੰ ਉੱਥੇ ਅਗਲੇ ਬੰਨੇ 4000-4500 ਰੁਪਈਆ ਦੇਣਾ ਪੈਂਦਾ, ਕਿਉਂਕਿ ਟਾਈਮ ਨਹੀਂ ਮਿਲਦਾ, ਜਿਹਦੇ ਵਿੱਚ ਅਹਿਮ ਰੋਲ ਪੰਜਾਬ ਸਰਕਾਰ ਦਾ ਵੀ ਹੁੰਦਾ ਵਾ। ਕੰਟਰੋਲ ਬਾਰਡਰ ਦਾ ਵਾ, ਆਪਣਾ BSF ਦਾ ਵਾ, ਪਰ ਜਿਹੜੀਆਂ ਹਦਾਇਤਾਂ ਨਾਲ ਉੱਥੇ ਪੰਜਾਬ ਸਰਕਾਰ ਦੀਆਂ ਵੀ ਹੁੰਦੀਆਂ ਨੇ। ਇਹ ਚਿੱਠੀ ਭੇਜ ਦਿੰਦੇ ਨੇ ਕਿ 26 ਤੋਂ, ਹੁਣ BSF ਨੇ ਸਾਡੇ ਅੱਗੇ ਚਿੱਠੀ ਰੱਖ ਦੇਣੀ ਆ ਕਿ 26 ਜੂਨ ਤੋਂ ਪਹਿਲਾਂ ਅਸੀਂ ਝੋਨਾ ਨਹੀਂ ਲਾਉਣ ਦੇਣਾ, ਤੇ ਜਦ 26 ਜੂਨ ਤੋਂ ਸ਼ੁਰੂ ਕੀਤਾ 1 ਵੀਕ ਤੱਕ ਪਿੱਛੇ ਲੱਗ ਜਾਣੀ ਲਾਉਂਦਿਆਂ, ਤੇ ਸਾਨੂੰ ਤਾਂ ਫਿਰ ਜੁਲਾਈ ਆ ਜੂਗੀ। ਸੋ ਸਾਡਾ ਇਹਨਾਂ ਨੇ ਕੋਈ ਹੱਲ ਜਿਹੜਾ ਨਹੀਂ ਕੱਢਿਆ। ਸੋ ਮੇਨ ਸਾਡਾ ਜਿਹੜਾ ਮੇਰਾ ਮੁੱਦਾ ਅੱਜ ਬੋਲਣ ਦਾ ਸੀ, ਫਿਰ ਨਾ ਤਾਂ ਸਾਡਾ ਇਹਨਾਂ ਨੇ ਅੱਜ ਤੱਕ ਜਿਹੜਾ 44 ਫੁੱਟ ਦਾ ਕੇਸ ਚੱਲਦਾ ਵਾ 6 ਜ਼ਿਲ੍ਹਿਆਂ ਦੇ ਵਿੱਚ, ਅੱਜ ਤੱਕ ਉਹਦਾ ਇਹਨਾਂ ਨੇ ਪੰਜਾਬ ਸਰਕਾਰ ਨੇ ਰਿਕਾਰਡ ਪੇਸ਼ ਨਹੀਂ ਕੀਤਾ। ਅਸੀਂ ਇਹਨਾਂ ਦੇ ਵੀ ਤਰਲੇ ਕੱਢ ਰਹੇ ਹਾਂ। ਹਾਂ, ਇੱਕ ਗੱਲ ਦੀ ਮੈਨੂੰ ਹੈਰਾਨਗੀ ਜ਼ਰੂਰ ਆਉਂਦੀ ਆ ਕਿ ਜਦੋਂ ਸਰਕਾਰ ਦੇ ਵਿੱਚ ਨਹੀਂ ਹੁੰਦੇ ਉਦੋਂ ਸਾਰੇ ਗੱਲ ਕਰਦੇ ਆ। ਮਾਨ ਸਾਹਿਬ ਨੇ ਵੀ ਕਿਹਾ ਸੀ, ਮੈਂ ਖੁਦ ਮੁਲਾਕਾਤ ਕੀਤੀ ਸੀ ਕਿ ਸਾਡੀ ਸਰਕਾਰ ਆ ਲੈਣ ਦਿਓ, ਅਸੀਂ ਤੁਹਾਡੇ ਮੁੱਦੇ ਹੱਲ ਕਰਾਂਗੇ, ਪਰ ਅੱਜ ਤੱਕ ਕੋਈ। ਹੁਣ ਜਦੋਂ ਸੱਤਾ ਦੇ ਵਿੱਚ ਆ ਗਏ ਨੇ, ਜਦੋਂ ਨੀਲਾ ਪੈਨ ਕੋਲ ਆ ਗਿਆ ਵਾ, ਹਰਾ ਪੈਨ ਕੋਲ ਆ ਗਿਆ ਵਾ, ਤੇ ਉਦੋਂ ਸਾਡੇ ਮੁੱਦੇ ਜਿਹੜੇ ਇਹਨਾਂ ਨੇ ਬੰਦ ਕਰ ਦਿੱਤੇ ਆ। ਸੁਣਨੇ ਕੋਈ ਸਾਡੇ ਵੱਲ ਵੇਖਦਾ ਨਹੀਂ। ਬਾਕੀ ਮੇਰੀ ਤਾਂ ਇੰਨੀ ਕੁ ਗੁਰਜਾਇਸ਼ ਹੈਗੀ ਆ, ਬਾਰਡਰ ਤੇ ਮੈਂ ਅੱਜ ਤੁਹਾਡੇ ਮੀਡੀਆ ਰਾਹੀਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਵਾਂ ਕਿ ਇਹਨਾਂ ਬਾਰਡਰ ਦੇ ਲੋਕਾਂ ਵੱਲ, ਪੀੜਤ ਲੋਕਾਂ ਵੱਲ ਜ਼ਰੂਰ ਵੇਖੋ, ਜਿਨ੍ਹਾਂ ਦੀ ਫਸਲ ਜਦੋਂ ਉਹ ਮਰ ਕੇ ਬੀਜਦੇ ਨੇ ਤੇ ਜਿਹੜੇ ਉਹਨਾਂ ਦੇ ਜਾਨਵਰ ਉਜਾੜਾ ਕਰ ਜਾਂਦੇ ਨੇ, ਤੇ ਜਿਹੜਾ ਆਇਆ ਸਾਡਾ ਠੇਕਾ ਤੁਸੀਂ ਉਹ ਜਲਦੀ ਤੋਂ ਜਲਦੀ ਵੰਡੋ, ਨਹੀਂ ਤੇ ਅਸੀਂ ਕੋਈ ਆਪਦਾ ਪ੍ਰੋਟੈਸਟ ਜ਼ਰੂਰ ਕਰਾਂਗੇ। ਦੇਖੋ, ਜੋ ਗੱਲ ਸਾਡੇ ਵੀਰ ਨੇ ਕੀਤੀ, ਵਿੱਚ ਇੱਕ ਲਾਈਨ ਐਡ ਕਰ ਦੇਣਾ ਚਾਹੁੰਦਾ ਹੈ। ਦੇਖੋ, ਸਰਕਾਰ ਅੱਜ ਪੰਚਾਇਤੀ ਜ਼ਮੀਨਾਂ ਛਡਾਉਂਦੀ ਫਿਰ ਰਹੀ ਹੈ। ਲੋਕਾਂ ਤੋਂ ਕਿਹਦੇ ਲਈ ਛਡਾਉਂਦੀ ਫਿਰ ਰਹੀ? ਕਿ ਉਦਯੋਗਪਤੀਆਂ ਲਈ, ਕਿ ਵੱਡੇ ਬਿਲਡਰਾਂ ਲਈ? ਹੁਣ ਜਿਹੜੀ ਇਹ 21,300 ਏਕੜ ਜ਼ਮੀਨ ਹੈਗੀ ਹੈ, ਕੀ 10,000 ਏਕੜ ਦੇ ਹਿਸਾਬ ਨਾਲ ਇਹਨਾਂ ਦਾ ਗੁਜ਼ਾਰਾ ਹੋ ਜਾਂਦਾ ਹੈ? ਕਿਉਂ ਨਹੀਂ ਸਰਕਾਰ ਇਹਨਾਂ ਨੂੰ ਬਦਲ ਦਿੰਦੀ? ਲੋਕਾਂ ਨੇ ਵੋਟ ਪਾਈ ਸੀ ਬਦਲ ਵਾਸਤੇ, ਬਦਲਾਅ ਵਾਸਤੇ, ਉਹ ਕਿਉਂ ਬਦਲੇ ਲੈ ਰਹੀ ਹੈ? ਕਿਉਂ ਨਹੀਂ ਸਰਕਾਰ ਇਹਨਾਂ ਨੂੰ ਬਦਲ ਦਿੰਦੀ? ਇਹਨਾਂ ਨੂੰ ਜ਼ਮੀਨ, ਵੱਟੇ ਜ਼ਮੀਨ ਦੇ ਦੇ, ਤਬਾਦਲਾ ਕਰ ਦੇਵੇ ਜ਼ਮੀਨ ਦਾ। ਇਹਨਾਂ ਨੂੰ ਹੋਰ ਪੰਚਾਇਤੀ ਜ਼ਮੀਨਾਂ ਇਹਨਾਂ ਨੇ ਪਿੰਡਾਂ ਨੇੜੇ ਤੇੜੇ ਜਿਹੜੀ ਹੈਗੀਆਂ ਨੇ, ਜਿਹੜੀਆਂ ਛਡਾਊਗੀ ਸਰਕਾਰ ਉਹ ਜ਼ਮੀਨ ਆਕੂਪਾਈ ਕਰ ਲੇ। ਨਾਲੇ ਦੇਸ਼ ਦੀ ਸੁਰੱਖਿਆ ਦਾ ਕੰਮ ਹੋ ਗਿਆ, ਨਾਲੇ ਰੋਜ਼-ਰੋਜ਼ ਇਹਨਾਂ ਨੂੰ ਕੰਡਾ ਤਾਰ ਪਾਰ ਨਹੀਂ ਕਰਨੀ ਪਊਗੀ, ਨਾਲੇ ਇਹਨਾਂ ਨੂੰ ਘਰ ਬੈਠੇ ਜ਼ਮੀਨ ਮਿਲ ਜੂਗੀ। ਦੇਖਿਆ ਜਾਵੇ ਤਾਂ ਸਰਕਾਰ ਦੇ ਮੁਤਾਬਿਕ ਤਾਂ ਜ਼ਮੀਨ ਪੰਚਾਇਤੀ ਦੱਬੀ ਹੋਈ ਹੋਏਗੀ ਨਾ। ਤਾਂ ਮੇਰੀ ਬੇਨਤੀ ਸਰਕਾਰ ਨੂੰ ਹੈਗੀ ਵੀ ਸਰਕਾਰ ਇਹਨਾਂ ਦਾ ਐਟਲੀਸਟ ਘੱਟੋ ਘੱਟ ਚਾਹੇ ਤਬਾਦਲਾ ਹੀ ਕਰ ਦੇ, ਜਾਂ ਫਿਰ ਜਿਵੇਂ ਵਕਫ ਬੋਰਡ ਦੀ 99 ਈਅਰ ਦੀ 99 ਸਾਲ ਦੀ ਲੀਜ਼ ਹੁੰਦੀ ਹੈ, 1 ਰੁਪਈਆ ਸਾਲ ਦੇ ਹਿਸਾਬ ਨਾਲ 99 ਸਾਲ ਦੀ ਲੀਜ਼ ਦੇ ਦੇਣ। ਮੈਨੂੰ ਲੱਗਦਾ ਇਹ 10,000 ਰੁਪਏ ਸਾਲ ਵੀ ਛੱਡ ਦੇਣਗੇ ਮੁਆਵਜ਼ੇ ਦਾ, ਜੇ ਇਹਨਾਂ ਨੂੰ ਉਹ ਲੀਜ਼ ਵੀ ਦੇ ਕੇ ਜ਼ਮੀਨਾਂ ਦੇ ਦੇਣਗੇ। ਤੇ ਸਮਾਂ ਕਾਫੀ ਮੈਨੂੰ ਲੱਗਦਾ ਹੋ ਗਿਆ। ਇੱਕ ਹੋਰ ਛੋਟੀ ਜਿਹੀ ਗੱਲ ਰੱਖ ਕੇ, ਜਿਵੇਂ ਤੁਹਾਨੂੰ ਪਤਾ ਹੁਣ AG ਆਫਿਸ ਦੀ ਪੋਸਟਾਂ ਦੀ 9 ਤਰੀਕ ਸੀਗੀ ਫਾਰਮ ਭਰਨ ਦੀ। ਮੈਂ ਉਮੀਦ ਕਰਦਾ ਸਰਕਾਰ ਤੇ ਕਿ ਜਿਵੇਂ ਬਿਜਲੀ ਬੋਰਡ ਦੇ ਵਿੱਚ 40% ਲੋਕ ਬਾਹਰ ਤੇ ਲਿਆ ਕੇ ਭਰਤੀ ਕੀਤੇ ਗਏ, 60-40 ਦੀ ਰੇਸ਼ੋ ਪੰਜਾਬ 'ਚ ਵੀ ਖੜੀ ਕਰ ਦਿੱਤੀ ਗਈ, ਤੇ AG ਆਫਿਸ 'ਚ ਮੈਨੂੰ ਲੱਗਦਾ ਇੱਦਾਂ ਨਾ ਕਰਨ। ਉਹ ਬੇਨਤੀ ਸਰਕਾਰ ਨੂੰ ਹੈ, ਜਿਨ੍ਹਾਂ ਕੋਲ ਪੰਜਾਬ ਦੇ ਡੋਮੀਸਾਈਲ ਹੋਣ ਜਾਂ ਪੰਜਾਬੀ 10ਵੀਂ ਪੰਜਾਬੀ ਲਾਜ਼ਮੀ ਹੁੰਦੀ ਸਰਕਾਰੀ ਨੌਕਰੀ ਵਾਸਤੇ, ਚਲੋ ਇਹ 5 ਸਾਲ ਦੀ ਨੌਕਰੀ ਹੈ, ਪਰ ਜਿਨ੍ਹਾਂ ਦੀ 10ਵੀਂ ਲਾਜ਼ਮੀ ਹੋਵੇ ਪੰਜਾਬੀ 'ਚ, ਉਹਨਾਂ ਨੂੰ AG ਆਫਿਸ ਰੱਖਣ। ਇਹ ਗੁਜ਼ਾਰਿਸ਼ ਹੈ, ਨਹੀਂ ਅਸੀਂ ਬਾਅਦ 'ਚ RT ਪਾ ਕੇ ਤਾਂ ਮੰਗ ਹੀ ਲੈਣਾ ਵੀ ਕਿੰਨੇ ਕੁ ਰੱਖੇ ਜਿਨ੍ਹਾਂ ਦੀ 10ਵੀਂ ਲਾਜ਼ਮੀ ਪੰਜਾਬੀ 'ਚ ਹੈਗੀ ਹੈ। ਤੇ ਆਖਿਰ 'ਚ ਇੱਕ ਅਸੀਂ ਅੱਜ ਮੁਹਿੰਮ ਲਾਂਚ ਕਰਨ ਜਾ ਰਹੇ ਹਾਂ, ਕਿਉਂਕਿ 2 ਮੁੱਦੇ ਜਿਹੜੇ ਅੱਜ ਰੱਖੇ ਹੈ, ਇੱਕ ਸਾਡਾ ਸਾਥੀ ਆ ਨਹੀਂ ਸਕਿਆ ਤੇ ਦੂਜੇ ਸਾਥੀ ਨੇ ਆਪਣਾ ਮੁੱਦਾ ਰੱਖਿਆ। ਇਹੀ ਮੁੱਦੇ ਲੋਕਾਂ ਦੇ ਮੁੱਦੇ ਲੋਕ ਆਪ ਰੱਖਣ, ਪੰਜਾਬ ਦੇ ਮੁੱਦੇ ਪੰਜਾਬੀ ਆਪ ਸਾਹਮਣੇ ਆ ਕੇ ਰੱਖਣ, ਡਿਪੈਂਡ ਨਾ ਰਹਿਣ ਕਿਸੇ ਨੁਮਾਇੰਦੇ ਤੇ, ਡਿਪੈਂਡ ਨਾ ਰਹਿਣ ਕਿਸੇ ਲੀਡਰ ਤੇ ਉਹਨਾਂ ਵਾਸਤੇ ਇੱਕ ਪਲੇਟਫਾਰਮ ਖੋਲ੍ਹਣ ਦੀ ਅਸੀਂ ਇੱਕ ਕੋਸ਼ਿਸ਼ ਕਰ ਰਹੇ ਹਾਂ। ਉਹਦਾ ਨਾਂ ਹੈ ਪੰਜਾਬ ਬੋਲਦਾ। ਪੰਜਾਬ ਬੋਲਦਾ ਨਾਂ ਤੇ ਇੱਕ ਪਲੇਟਫਾਰਮ ਸ਼ੁਰੂ ਕਰਨ ਲੱਗੇ ਅੱਜ ਤੋਂ। ਪੈਨ ਪੰਜਾਬ 'ਚ ਮੈਸੇਜ ਅਸੀਂ ਸਪਰੈਡ ਕਰਾਂਗੇ। ਤੇ ਜਿਵੇਂ ਸਰਕਾਰ ਨੇ ਇੱਕ WhatsApp ਨੰਬਰ ਜਾਰੀ ਕੀਤਾ ਕਿ ਜੀ
ਜੋ ਵੀ ਕੋਈ ਇਹ ਜ਼ਮੀਨਾਂ ਨੂੰ ਲੈ ਕੇ ਕਰਪਸ਼ਨ ਲੈ ਕੇ ਇਹ WhatsApp ਨੰਬਰ ਤੇ ਦਿਓ, ਤੇ ਅਸੀਂ ਵੀ ਅੱਜ WhatsApp ਨੰਬਰ ਜਾਰੀ ਕਰਨ ਲੱਗੇ ਹਾਂ। ਪਰ ਬੇਨਤੀ ਹੈ ਕਿ ਇਸ ਨੰਬਰ ਤੇ ਕੋਈ ਕਾਲ ਨਾ ਕਰੇ, ਕੋਈ WhatsApp ਕਾਲ ਨਾ ਕਰੇ, ਕੋਈ ਦੂਜੀ ਕਾਲ ਨਾ ਕਰੇ। ਸਿਰਫ ਜਿਵੇਂ ਇਹ ਡਾਕੂਮੈਂਟ ਸਾਡੇ ਕੋਲ ਆਏ, ਕਾਗਜ਼ ਸਾਡੇ ਕੋਲ ਭਰਾ ਲੈ ਕੇ ਆਏ ਤੇ ਦੂਜੇ ਅੰਮ੍ਰਿਤਸਰ ਵਾਲੇ ਵੀਰ ਨੇ ਭੇਜੇ, ਤੇ ਉਵੇਂ ਹੀ ਵੈਲਿਡ ਪੇਪਰ, ਲੀਗਲ ਕਾਗਜ਼ ਹੋਣ। ਜਿੱਥੇ ਸਰਕਾਰ ਨੇ ਤੁਹਾਡੇ ਨਾਲ ਧੱਕਾ ਕੀਤਾ ਹੋਵੇ ਜਾਂ ਸਰਕਾਰ ਤੁਹਾਡੇ ਅੱਗੇ ਪੰਚਾਇਤੀ ਜ਼ਮੀਨਾਂ, ਜਿਵੇਂ ਹੁਣ ਅੱਗੇ ਅਲਾਟਮੈਂਟਾਂ ਸਰਕਾਰ ਨੇ ਕਰਨੀਆਂ, ਹੁਣ ਕਿਹਨਾਂ ਨੂੰ ਕਰਨੀਆਂ? ਜਿਵੇਂ ਰਾਜ ਸਭਾ ਮੈਂਬਰ ਇਹਨਾਂ ਦਾ ਇੱਕ ਚੁਣਿਆ ਗਿਆ, ਜਿਹਨੂੰ ਕੈਪਟਨ ਸਾਹਿਬ ਨੇ ਦਿੱਤੀ ਕਮਰਸ਼ੀਅਲ ਲੈਂਡ, ਬਣਾਤੀ ਰੈਜ਼ੀਡੈਂਸ਼ੀਅਲ, ਤੇ ਬਾਅਦ 'ਚ ਫਿਰ ਪਰਚੇ ਖਰਚੇ ਸਾਰਾ ਕੁਝ ਹੁੰਦੇ ਰਹੇ, ਤੇ ਕਿਤੇ ਉਹਨਾਂ ਨੂੰ ਤਾਂ ਨਹੀਂ ਦੇਣੀਆਂ। ਤੇ ਉਹ ਸਾਰੀ ਚੀਜ਼ਾਂ ਤੇ ਹੋਰ ਜਿਹੜੀਆਂ ਸਰਕਾਰ ਧੱਕੇ ਕਰ ਰਹੀ, ਜਿਵੇਂ ਤੁਸੀਂ ਦੇਖਿਆ ਪੁੱਚੋ ਮੰਡੀ ਦੀ ਕੱਲ ਕਹਿੰਦੇ ਸਪੀਡ ਚੈੱਕ ਹੋ ਗਈ MLA ਦੀ, ਤੇ 60 ਲੱਖ ਮੰਗਦਾ ਸੀ ਟਰਾਂਸਪੋਰਟਰਸ ਤੋਂ, ਜੋ ਮੀਡੀਆ 'ਚ ਖਬਰਾਂ ਆਈਆਂ। ਤੇ ਹੁਣ ਇਹ ਵੀ ਸਾਹਮਣੇ ਹੋਣ ਲੱਗ ਗਿਆ ਵੀ ਟਰਾਂਸਪੋਰਟਰਾਂ ਦੇ ਕਬਜ਼ੇ MLA ਕਿਉਂ ਕਰ ਰਹੇ ਸੀਗੇ, ਵੀ ਤਾਂ ਕਿ ਇਹ ਰੌਲਾ ਨਾ ਪਵੇ। ਇਹ ਵਿਚਾਰਾ ਰਹਿ ਗਿਆ ਹੋਣਾ ਕਰਨ ਤੋਂ, ਤੇ ਇਹਦੀ ਟਰਾਂਸਪੋਰਟਰ ਨੇ ਸਪੀਡ ਚੈੱਕ ਕਰਤੀ। ਇਸ ਕਰਕੇ ਖਬਰਾਂ ਤਾਂ ਹੋਰ ਵੀ ਆ ਰਹੀਆਂ ਮਾਈਨਿੰਗ ਨੂੰ ਲੈ ਕੇ, ਪਰ ਹਲੇ ਨਹੀਂ, ਅੱਗੇ ਖੁਲਾਸੇ ਕਰਾਂਗੇ। ਕਿਉਂਕਿ ਅਸੀਂ ਕੋਈ ਵੀ ਗੱਲ ਕਰਾਂਗੇ ਤੱਥ ਦੇ ਆਧਾਰ ਤੇ ਕਰਾਂਗੇ, ਕਾਗਜ਼ ਦੇ ਆਧਾਰ ਤੇ ਕਰਾਂਗੇ। ਅਸੀਂ ਅਨਪੜ੍ਹ ਜਾਹਿਲ, ਜਿਵੇਂ ਇਹਨਾਂ ਦੇ ਆਤਸ਼ੀਆਰ ਉਹ ਕਹਿ ਰਹੇ ਨੇ ਭਾਰਦਵਾਜ, ਸੌਰਵ ਭਾਰਦਵਾਜ, ਅਸੀਂ ਅਨਪੜ੍ਹ ਜਾਹਿਲ ਵਾਲੀ ਗੱਲ ਨਹੀਂ ਕਰਾਂਗੇ, ਅਸੀਂ ਪੜ੍ਹੇ ਲਿਖੇ ਵਾਲੀ ਗੱਲ ਕਰਾਂਗੇ। ਸੋ ਇਹ WhatsApp ਨੰਬਰ ਪੰਜਾਬ ਬੋਲਦਾ ਨਾਂ ਤੇ ਜਾਰੀ ਕਰਨ ਲੱਗੇ ਆ। ਇਸ ਨੰਬਰ ਤੇ ਆਪਣੇ ਮੁੱਦੇ, ਆਪਣੇ ਸਵਾਲ ਤੇ ਕੋਸ਼ਿਸ਼ ਕਰਾਂਗੇ ਕਿ ਹਰ ਪ੍ਰੈਸ ਕਾਨਫਰੰਸ 'ਚ ਇਵੇਂ ਹੀ ਕੋਈ ਇੱਕ ਅੱਧਾ ਸਾਡਾ ਪੰਜਾਬ ਦਾ ਜਿਹਦਾ ਆਪਣਾ ਮੁੱਦਾ ਹੋਵੇ, ਆਪਣੇ ਹਲਕੇ ਦਾ, ਆਪਣੇ ਏਰੀਆ ਦਾ ਮੁੱਦਾ ਹੋਵੇ, ਉਹ ਮੁੱਦੇ ਲੈ ਕੇ ਸਾਡੇ ਕੋਲ ਆਉਣ, ਉਹਨਾਂ ਨੂੰ ਬਿਠਾ ਕੇ ਆਪਣੇ ਮੁੱਦੇ ਆਪ ਮੀਡੀਆ ਦੇ ਸਾਥੀਆਂ ਅੱਗੇ ਚੱਕਣ, ਰੱਖਣ ਤੇ ਦੱਸਣ ਕਿ ਪੰਜਾਬ ਦੀ ਸਰਕਾਰ ਜਿੱਥੇ ਵਧੀਆ ਕੰਮ ਕਰੇਗੀ ਅਸੀਂ ਉਹਨਾਂ ਦੀ ਸ਼ਲਾਘਾ ਵੀ ਕਰਾਂਗੇ, ਪਰ ਜਿੱਥੇ ਧੱਕਾ ਕਰੇਗੀ ਅਸੀਂ ਮੁੱਦੇ ਵੀ ਨਹੀਂ ਸਰਕਾਰ ਦੇ ਸਾਹਮਣੇ ਰੱਖਦੇ ਰਵਾਂਗੇ। ਧੰਨਵਾਦ।